ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟੈਂਟਿਲਿਊਬ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 46272 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਤਰੀਕ ਦਾ ਪ੍ਰੋਗਰਾਮ ਹੈ, 16 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਥਕ ਸਫਾਂ ਦੇ ਵਿੱਚ ਜਿਹੜੀ ਲੰਘੇ ਦਿਨਾਂ ਦੇ ਵਿੱਚ ਲੰਘੇ ਕੁਝ ਘੰਟਿਆਂ ਦੇ ਵਿੱਚ ਹਲਚਲ ਹੋਈ ਹੈ ਤੇ ਪੰਜਾਬ ਦੇ ਵਿੱਚ ਇਸ ਵੇਲੇ ਸਿੱਖ ਹਲਕਿਆਂ ਦੇ ਨਾਲ ਹੋਰ ਹਲਕਿਆਂ ਦੇ ਵਿੱਚ ਵੀ ਇਸ ਖਬਰ ਦੇ ਬਾਰੇ ਇਹਨਾਂ ਜੋ ਘਟਨਾਕ੍ਰਮ ਵਾਪਰੇ ਉਹਦੇ ਬਾਰੇ ਖਾਸੀ ਚਰਚਾ ਹੋ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਅਸਤੀਫਾ ਦੇ ਗਏ ਨੇ ਜੀ ਤੇ ਉਸ ਤੋਂ ਬਾਅਦ ਜਥੇਦਾਰ ਵੱਲੋਂ ਆਦੇਸ਼ ਵੀ ਕੋਈ ਜਾਰੀ ਕੀਤਾ ਗਿਆ ਜੀ। ਪ੍ਰਵੀਨ ਜੀ, ਵਿਰਸਾ ਸਿੰਘ ਵਲਟੋਆ ਪਹਿਲਾਂ ਰਿਸ਼ਤੇਦਾਰੀ ਚ ਖਲਾਰਾ ਤੇ ਹੁਣ ਇਸ ਵੇਲੇ ਜਥੇਦਾਰੀ ਚ ਖਲਾਰਾ। ਇਹ ਇੱਕੋ ਵਜ੍ਹਾ ਹੈ ਵਿਰਸਾ ਸਿੰਘ ਵਲਟੋਆ ਜੀ। ਦੇਖੋ, ਕੁਝ ਦਿਨ ਪਹਿਲਾਂ ਮੈਂ ਤੁਹਾਨੂੰ ਇੱਕ ਹਿੰਟ ਦਿੱਤਾ ਸੀਗਾ, ਉਹਦੇ ਤੇ ਮੈਂ ਬਾਅਦ ਚ ਆ ਜਾਣਾ। ਇਹ ਲਗਭਗ ਇਸ ਸਾਰੇ ਘਟਨਾਕ੍ਰਮ ਨੇ ਉਹਦਾ ਮੁੱਢ ਬੰਨ ਦਿੱਤਾ ਸੀ। ਠੀਕ ਹੈ ਜੀ। ਘਟਨਾਕ੍ਰਮ ਕੀ ਹੈ? ਵਿਰਸਾ ਸਿੰਘ ਵਲਟੋਆ ਦਾ ਅਸਤੀਫਾ ਆ ਜਾਂਦਾ, ਅਸਤੀਫਾ ਜ ਮਨਜ਼ੂਰ ਹੋ ਜਾਂਦਾ ਸੀ। ਪਰ ਗੱਲ ਇਹ ਹੈ ਕਿ ਬੜੇ ਸਵਾਲ ਨੇ। ਹੁਣ ਦੇਖੋ, ਵਿਰਸਾ ਸਿੰਘ ਵਲਟੋਆ ਜਾਂ ਸੁਖਬੀਰ ਸਿੰਘ ਬਾਦਲ, ਉਹਨਾਂ ਦੇ ਵਿਰੋਧੀ ਇਸ ਚੀਜ਼ ਨੂੰ ਅੱਡ ਲੈ ਸਕਦੇ ਆ, ਪੰਥਕ ਵਿਦਵਾਨ ਅੱਡ ਲੈ ਸਕਦੇ ਆ। ਪਰ ਜੇ ਤੁਸੀਂ ਨਿਰਪੱਖ ਢੰਗ ਨਾਲ ਜਰਨਲਿਜ਼ਮ ਦੇ ਪੁਆਇੰਟ ਆਫ ਵਿਊ ਤੋਂ ਦੇਖੋਗੇ ਤਾਂ ਬਹੁਤ ਕੁਝ ਹੈ ਜੀ ਇਸ ਘਟਨਾਕ੍ਰਮ 'ਚ। ਹੁਣ ਇੱਕ ਜਰਨਲਿਜ਼ਮ ਦੇ ਜਿਹੜਾ ਆਪਾਂ ਕਹ ਲਈਏ ਜਰਨਲਿਸਟਿਕ ਪੁਆਇੰਟ ਆਫ ਵਿਊ ਹੁੰਦਾ ਜਿਹੜਾ, ਉਹਦੇ 'ਚ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਜੋ ਚੀਜ਼ਾਂ ਨਸ਼ਰ ਹੋਈਆਂ ਉਹਨਾਂ ਦੇ ਵਿੱਚ ਵਿਰਸਾ ਸਿੰਘ ਵਲਟੋਆ ਵਾਲਾ ਜਿਹੜਾ ਦਿੱਤਾ ਗਿਆ ਉੱਥੇ ਸਪਸ਼ਟੀਕਰਨ, ਉਹ ਜਨਤਕ ਨਹੀਂ ਹੁੰਦਾ। ਉਸ ਨੂੰ ਜਨਤਕ ਕੀਤਾ ਗਿਆ ਤੇ ਵਿਰਸਾ ਸਿੰਘ ਵਲਟੋਆ ਦੇ ਪੇਜ ਤੇ ਤੁਸੀਂ ਝਾਤ ਮਾਰੋ, ਉਹਦੇ 'ਚ ਕੀ ਲਿਖਿਆ। ਸਭ ਤੋਂ ਪਹਿਲੀ ਵਿਰਸਾ ਸਿੰਘ ਵਲਟੋਆ ਨੇ ਦੋ ਗੱਲਾਂ ਕਹੀਆਂ, ਸਭ ਤੋਂ ਮੇਨ। ਇੱਕ ਤੇ ਇਹ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜ਼ਿਕਰ ਜਦੋਂ ਵਾਰ-ਵਾਰ ਕਰਦੇ, ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿ ਲਓ ਕਿ ਸਵਾਲਾਂ ਦੇ ਜਵਾਬ ਦੇ ਜੀ, ਕਿਹੜੇ ਕਿ ਇਹਨਾਂ ਨੂੰ CISF ਜਾਂ ਸੈਂਟਰਲ ਸਿਕਿਉਰਿਟੀ ਕਿਸ ਤਰ੍ਹਾਂ ਮਿਲੀ, ਜਦਕਿ ਇਸ ਤੋਂ ਪਹਿਲਾਂ ਬਹੁਤ ਔਖੇ ਸੰਕਟ ਦੇ ਵਿੱਚੋਂ ਵੀ ਗੁਜ਼ਰਦੇ ਆ ਕਿਸੇ ਜਥੇਦਾਰ ਨੇ ਸੈਂਟਰਲ ਸਿਕਿਉਰਿਟੀ ਮਿਲੀ ਜੀ। ਨੰਬਰ 2 ਕਿ ਅਮਿਤ ਸ਼ਾਹ ਦੇ ਨਾਲ ਬੰਦ ਕਮਰਾ ਮੀਟਿੰਗ ਜਿਹੜੀ ਅਕਾਲ ਤਖਤ ਸਾਹਿਬ ਤੇ ਹੋਈ ਸੀ, ਉਹ ਕੀ ਸੀ। ਗਿਆਨੀ ਰਣਜੀਤ ਸਿੰਘ ਦੀ ਰਿਹਾਇਸ਼ਗਾਹ ਦਿੱਲੀ 'ਚ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ CCTV ਫੁਟੇਜ ਵੀ ਨਾਲ ਲੱਗੀ ਹੈ ਕਿ ਉੱਥੇ ਇਹਨਾਂ ਦੀ ਇੱਕ ਮੀਟਿੰਗ ਜਿਹੜੀ ਹੈ ਕਿਵੇਂ ਹੋਈ, ਉਹਦਾ ਵੈਸੇ ਸਪਸ਼ਟੀਕਰਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੇਤਾ ਸੀ ਕਿ ਮੈਂ ਉੱਥੇ ਗਿਆ ਸੀ, ਉੱਥੋਂ ਮਨਜਿੰਦਰ ਸਿੰਘ ਸਿਰਸਾ ਆ ਗਏ। ਇਸ ਤੋਂ ਇਲਾਵਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਜਿਹੜਾ ਕਿ ਪਤਿਤ ਹੈ, ਉਹਦੀ ਸ਼ਾਦੀ ਤੇ ਜਾਣਾ, ਉੱਥੇ ਅਰਦਾਸ ਕਰਨੀ, ਇਹ ਮਰਿਆਦਾ ਤੋਂ ਹਟ ਕੇ ਹੈ ਕਿਉਂਕਿ ਜਥੇਦਾਰ ਸਾਹਿਬਾਨ ਤੇ ਮਰਿਆਦਾ ਜੀ। ਰਾਘਵ ਚੱਡਾ ਦੇ ਉਹ ਸ਼ਾਇਦ ਅੰਗੇਜਮੈਂਟ ਤੇ ਵੀ ਗਏ ਸੀ। ਮਤਲਬ ਕਿ ਉਹਨਾਂ ਦਾ ਨਿਸ਼ਾਨਾ ਵਿਰਸਾ ਸਿੰਘ ਵਲਟੋਆ ਦਾ ਸੀਗਾ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ। ਤੇ ਨਾਲ ਇਹ ਕਿਹਾ ਗਿਆ ਸਪਸ਼ਟੀਕਰਨ ਦੇ ਵਿੱਚ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਮੌਜੂਦ ਨੇ ਜਿਨ੍ਹਾਂ ਤੇ ਮੈਂ ਸਵਾਲ ਖੜੇ ਕਰ ਰਿਹਾ। ਮਤਲਬ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਕਿ ਇਹਨਾਂ ਗੱਲਾਂ ਕਰਕੇ, ਅਤੇ ਖੁਦ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਤੇ ਰਿਕਾਰਡਿੰਗ ਹੀ ਹੋ ਗਈ, ਕਹਿੰਦੇ ਕਿ ਮੇਰੇ ਕੋਲ ਰਿਕਾਰਡਿੰਗ ਹੈ ਜਿਹਦੇ 'ਚ ਆਪ ਮੰਨੇ ਕਿ ਸਾਡੇ ਤੇ ਦਬਾਅ ਹੈ। ਇੱਥੋਂ ਕੰਮ ਗਾ ਚੱਲਿਆ। ਹੁਣ ਪੜਾਅ ਪੜਾਅ ਇਸ ਨੂੰ ਨਾਲ ਜੋੜਦੇ ਜਾਣਾ ਸਾਹਿਬ, ਤੁਹਾਨੂੰ ਤਸਵੀਰ ਥੋੜੀ ਸਪਸ਼ਟ ਹੋ ਜਾਏਗੀ। ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਆ ਲਗਾਤਾਰ ਮਤਲਬ ਕਿ ਅਸਤੀਫਾ ਦੇ ਕੇ ਇੰਟਰਵਿਊਜ਼ ਵੀ ਦਿੰਦੇ ਆ। ਸਾਨੂੰ ਵੀ ਉਹਨਾਂ ਨੇ ਬੈਕ ਕਾਲ ਕੀਤੀ ਸੀ, ਕੱਲ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਸੀ, ਉਸ ਵੇਲੇ ਉਹ ਨਹੀਂ ਮਿਲੇ। ਉਸ ਤੋਂ ਬਾਅਦ ਅੱਜ ਉਹਨਾਂ ਨੇ ਬੈਕ ਕਾਲ ਕੀਤੀ
ਉਹਨਾਂ ਨੇ ਆ ਚੀਜ਼ਾਂ ਦੱਸੀਆਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਆਪਣਾ ਸਪਸ਼ਟੀਕਰਨ ਅੱਜ ਜਨਤਕ ਕਰ ਦਊਂਗਾ ਜੇ ਇਹ ਨਾ ਕਰਨਗੇ। ਤਾਂ ਹੁਣ ਮਸਲਾ ਕੀ ਬਣ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਉਦੋਂ ਦਿੰਦੇ ਆ ਜਦੋਂ ਵਿਰਸਾ ਸਿੰਘ ਵਲਟੋਆ ਦਾ ਅਸਤੀਫਾ ਅੱਜ ਦੁਪਹਿਰੇ ਅਕਾਲੀ ਦਲ ਪ੍ਰਵਾਨ ਕਰ ਲੈਂਦਾ। ਠੀਕ ਹੈ। ਹੁਣ ਗਿਆਨੀ ਹਰਪ੍ਰੀਤ ਸਿੰਘ ਭਾਵੁਕ ਹੋਏ, ਉਹਨਾਂ ਨੇ ਆਖਿਆ ਕਿ ਦੇਖੋ ਵਿਰਸਾ ਸਿੰਘ ਵਲਟੋਆ ਨਿਜਤਾ ਤੇ ਉਤਰ ਆਏ ਨੇ ਤੇ ਅਕਾਲੀ ਦਲ ਖਾਮੋਸ਼ ਸਾਇਲੈਂਟਲੀ ਸਾਥ ਦੇ ਰਿਹਾ। ਉਹਨਾਂ ਦਾ ਆਈਟੀ ਵਿੰਗ ਜਿਹੜਾ ਹੈ ਉਹ ਮੇਰੀਆਂ ਧੀਆਂ ਫੜਨ ਬਾਰੇ ਵੀ ਬੋਲ ਰਹੇ ਨੇ। ਮੈਂ ਧੀਆਂ ਦਾ ਬਾਪ, ਆਪਦੀ ਸਿਕਿਉਰਿਟੀ ਸੈਂਟਰ ਵਾਲੇ ਵੀ ਲੈ ਜਾਣ, ਪੰਜਾਬ ਵੀ ਲੈ ਜਾਣ, ਮੈਂ ਆਮ ਘਰ 'ਚ ਰਹਿਣ ਵਾਲਾ ਇਨਸਾਨ ਆ, ਮੈਨੂੰ ਨਹੀਂ ਚਾਹੀਦਾ, ਮੈਂ ਅਸਤੀਫਾ ਦਿੱਤਾ। ਉਸ ਤੋਂ ਬਾਅਦ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਆਦੇਸ਼ ਦੇ ਦਿੱਤਾ ਕਿ ਐਸਜੀਪੀਸੀ ਇਹ ਅਸਤੀਫਾ ਪ੍ਰਵਾਨ ਨਾ ਕਰੇ, ਨਹੀਂ ਤਾਂ ਦੂਸਰੇ ਸਿੰਘ ਸਾਹਿਬਾਨ ਵੀ ਅਸਤੀਫਾ ਦੇ ਦੇਣਗੇ। ਸਥਿਤੀ ਬਿਲਕੁਲ ਵੈਸੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਪਹਿਲਾਂ 5 ਪਿਆਰਿਆਂ ਵਾਰੀ ਹੋਈ ਸੀ ਜਦੋਂ ਸਤਨਾਮ ਸਿੰਘ ਹੋ ਰਹੀ ਸੀ। ਤਾਂ ਖੈਰ ਉਦੋਂ ਐਸਜੀਪੀਸੀ ਨੇ ਕੀ ਕੀਤਾ ਸੀ ਸਭ ਨੂੰ ਪਤਾ, ਹੁਣ ਐਸਜੀਪੀਸੀ ਕੀ ਕਰੇਗੀ ਇਹ ਕਿਸੇ ਨੂੰ ਨਹੀਂ ਪਤਾ। ਪਰ ਜੋ ਮਤਲਬ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਦੇਖੋ, ਆਈਟੀ ਸੈੱਲ ਨੇ ਕੀ ਕਿਹਾ, ਮੈਂ ਹਮੇਸ਼ਾ ਕਹ ਲਓ ਕਿ ਇਸ ਚੀਜ਼ ਦੀ ਮੁਖਾਲਫਤ ਕਰਦਾ। ਟ੍ਰੋਲਿੰਗ ਸਾਡੀ ਕਿਉਂਕਿ ਖੁਦ ਦੀ ਹੁੰਦੀ ਹੈ, ਟ੍ਰੋਲਿੰਗ ਸਾਡੇ ਪਰਿਵਾਰਾਂ ਤੱਕ ਵੀ ਪਹੁੰਚਿਆ ਜਾਂਦਾ। ਮੈਂ ਇਸ ਚੀਜ਼ ਤੋਂ ਗੁਜ਼ਰਦਾ, ਕੋਈ ਤਾਂ ਹੁੰਦਾ ਨਾ ਮੈਂ ਗੁਜ਼ਰਦਾ ਜੀ, ਪਿਛਲੇ 8 ਕਿ 10 ਸਾਲ ਤੋਂ ਮੈਂ ਮੁਸਲਸਲ, ਮੈਨੂੰ ਪਤਾ ਕਿ ਪੀੜ ਹੁੰਦੀ ਹੈ, ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਨਹੀਂ, ਬੰਦਾ ਮਾਨਸਿਕ ਤੌਰ ਤੇ ਟੁੱਟਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਮੈਂ ਹਮੇਸ਼ਾ ਇਸ ਚੀਜ਼ ਦੀ ਮੁਖਾਲਫਤ ਕਰਦਾ ਕਿ ਫੈਕਚੁਅਲੀ ਗਲਤ ਕਰੋ, ਕਿਸੇ ਨੂੰ ਸਬੂਤਾਂ ਨਾਲ ਗਲਤ ਕਰੋ, ਤਾਰਕਿਕ ਤਰੀਕੇ ਨਾਲ ਡਿਬੇਟ ਕਰੋ, ਵੱਖਰੀ ਗੱਲ ਹੈ, ਪਰ ਕਿਸੇ ਨੂੰ ਮਿੱਥ ਕੇ ਟਾਰਗੇਟ ਕਰਨਾ ਚਾਹੇ ਕੋਈ ਵੀ ਹੈ, ਹੁਣ ਮੈਨੂੰ ਨਹੀਂ ਪਤਾ ਕੌਣ ਟਾਰਗੇਟ ਕਰ ਰਿਹਾ ਸਨ ਗਿਆਨੀ ਜੀ, ਪਰ ਉਹ ਮਾੜਾ ਮੰਦਭਾਗਾ ਹੈ। ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਇੱਜ਼ਤ ਸਭ ਦੀ ਜਿਹੜੀ ਹੈ ਪਿਆਰੀ। ਪਰ ਪ੍ਰਵੀਨ ਜੀ ਇਹ ਸਾਰੇ ਰੌਲੇ ਗੌਲੇ 'ਚ ਜੋ ਸਵਾਲ ਉੱਠ ਰਹੇ ਨੇ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਇਲਾਵਾ ਯੂਪੀ ਦੇ ਯੋਗੀ ਦੇ ਸੱਦੇ ਤੱਕ ਜਾਣਾ, ਇਹਨਾਂ ਸਿਆਸਤਦਾਨਾਂ ਦੇ ਨਿੱਜੀ ਫੰਕਸ਼ਨਾਂ ਤੇ ਜਾਣਾ, ਇਹ ਸੈਂਟਰਲ ਸਿਕਿਉਰਿਟੀ ਨੂੰ ਪ੍ਰਵਾਨ ਕਰਨਾ, ਇਹਨਾਂ ਦੇ ਸਪਸ਼ਟ ਉੱਤਰ ਤੇ ਨਹੀਂ ਨਾ ਆਏ। ਪਰ ਇੱਕ ਹਮਦਰਦੀ ਦੀ ਵੇਗ ਹੈ ਇੱਥੇ। ਹੁਣ ਮੈਨੂੰ ਵੀ ਹੋ ਸਕਦਾ ਕਈ ਬੰਦੇ ਗਾਲਾਂ ਕੱਢਦੇ ਆ, ਸਮਝਦੇ ਹੋ ਨਾ, ਪਰ ਕਿਸੇ ਨੂੰ ਤੇ ਗੱਲ ਇਸ ਪੱਖ ਤੋਂ ਵੀ ਕਰਨੀ ਪਊਗੀ। ਸਾਨੂੰ ਪਤਾ ਕਿ ਵਿਰਸਾ ਸਿੰਘ ਵਲਟੋਆ ਆਡਾ ਲਾਉਣ ਵਾਸਤੇ ਹੀ ਅੱਡ ਹੋਏ, ਉਹਨਾਂ ਨੇ ਲਾਉਣਾ ਸੀ, ਉਹਨਾਂ ਦਾ ਵੀ ਕੰਮ ਇਹ ਆ। ਉਹ ਵੀ ਇੱਕ ਤਰ੍ਹਾਂ ਨਾਲ ਅਕਾਲੀ ਦਲ 'ਚ ਕਹਿ ਲਓ ਕਿ ਕਈ ਵਾਰ ਟਰੋਲਰ ਦੀ ਭੂਮਿਕਾ 'ਚ ਆ ਜਾਂਦੇ ਇਸ ਤੇ। ਸਾਨੂੰ ਉਹਨਾਂ ਨਾਲ ਕੋਈ ਇਹ ਨਹੀਂ ਹੈ ਕਿ ਨਿੱਜੀ ਤੌਰ ਤੇ ਕੋਈ ਹਮਦਰਦੀ ਹੈ, ਸਾਨੂੰ ਇਹ ਨਹੀਂ। ਪਰ ਗੱਲ ਤੇ ਇਹ ਹੈ ਕਿ ਜੇ ਸਵਾਲਾਂ ਦੀ ਗੱਲ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਵਾਲ ਅਧੂਰੇ ਛੱਡ ਦਿੱਤੇ ਨੇ ਅਸਤੀਫਾ ਦੇ ਕੇ, ਜਾਂ ਤਾਂ ਉਹਨਾਂ ਨੂੰ ਇਹ ਪੂਰਾ ਕਰ ਦੇਣਾ ਚਾਹੀਦਾ। ਬੰਦ ਕਮਰਾ ਅਮਿਤ ਸ਼ਾਹ ਨਾਲ ਮੀਟਿੰਗ, ਇਹ ਸਭ ਤੋਂ ਵੱਡਾ ਮਾਮਲਾ ਹੈ ਸਰ, ਸਭ ਤੋਂ ਵੱਡਾ ਮਾਮਲਾ। ਤਾਂ ਗੱਲ ਇਹ ਹੈ ਕਿ ਹੁਣ ਇੱਕ ਅੱਧ ਚੀਜ਼ ਹੋਰ ਵੀ ਜਿਹੜੀ ਰਹਿ ਗਈ ਕਿ ਇੱਕ ਵਾਰੀ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਸੀਗਾ ਕਿ ਦਿੱਲੀ ਨਾਲ ਯਾਰੀ, ਉਹਨਾਂ ਨੇ ਕਿਹਾ ਕਿ ਲਾਈਟ ਮੋਡ ਦੇ ਵਿੱਚ। ਮੈਂ ਕਿਹਾ ਤਾਂ ਮਤਲਬ ਕਿ ਕੁਝ ਚੀਜ਼ਾਂ ਦੇ ਸਪਸ਼ਟੀਕਰਨ ਉਹਨਾਂ ਨੇ ਦਿੱਤੇ ਆ, ਪਰ ਸਭ ਤੋਂ ਵੱਡੀ ਗੱਲ ਅਮਿਤ ਸ਼ਾਹ ਬੰਦ ਕਮਰੇ 'ਚ ਮੁਲਾਕਾਤ ਕਿਉਂ ਕੀਤੀ ਗਈ, ਅੱਜ ਤੱਕ ਉਹਨਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਸੈਂਟਰਲ ਜਿਹੜੀ ਸਿਕਿਉਰਿਟੀ ਉਹ ਕਿਵੇਂ ਲਈ ਗਈ, ਕਿਉਂਕਿ ਸੈਂਟਰਲ ਸਿਕਿਉਰਿਟੀ ਦੇ ਵਿੱਚ ਤੁਹਾਨੂੰ ਪਤਾ ਤੰਬਾਕੂ ਇਸਤੇਮਾਲ ਕਰਨ ਵਾਲਾ ਵੀ ਹੋ ਸਕਦਾ ਕੋਈ, ਤੇ ਦੂਜੀ ਹੈ ਕਿ ਜਥੇਦਾਰ ਜੀ ਦੀ ਪੈਰ ਦੀ ਮੂਵਮੈਂਟ ਜਿਹੜੀ ਹੈ ਉਹਨਾਂ ਦੀ ਵੋਟਡ ਹੁੰਦੀ ਹੈ ਸੈਂਟਰਲ ਏਜੰਸੀਆਂ ਦੀ। ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਤੇ ਆਪਣੀ ਥਾਂ ਤੇ। ਹੁਣ ਮੈਂ ਆ ਜਾਣਾ ਜਿਹੜੀ ਇੱਕ ਮੇਰੀ ਪੈਸ਼ਨ ਹੋਈ ਸੀ, ਠੀਕ ਹੈ ਨਾ ਜੀ, ਇਹ ਮੇਰਾ ਆਪਣਾ ਪੁਆਇੰਟ ਆਫ ਵਿਊ ਹੈ ਕਿ ਗਿਆਨੀ ਜੀ ਨੇ ਅਸਤੀਫਾ ਦੇ ਦਿੱਤਾ, ਹੁਣ ਉਹ ਬਿਲਕੁਲ ਪਤਾ ਨਹੀਂ ਅਸਤੀਫਾ ਪ੍ਰਵਾਨ ਹੋਏਗਾ ਕਿ ਨਹੀਂ। ਇੱਕ ਅੱਡ ਤੋਂ ਸੰਕਟ ਹੈ ਸਰ, ਇੱਕ ਕਹਿ ਲਓ ਕਿ ਪੰਥਕ ਰਾਜਨੀਤੀ ਦਾ ਇੱਕ ਸੰਕਟ ਹੈ। ਮੈਨੂੰ ਨਹੀਂ ਪਤਾ, ਉਹਦੇ 'ਚ ਕੋਈ ਵਿਦਵਾਨ ਹੀ ਰਾਏ ਦੇ ਸਕਦਾ, ਮੈਂ ਮਾਮਲਿਆਂ ਦਾ ਮਾਹਰ ਨਹੀਂ ਹੈ, ਪਰ ਮੈਂ ਸਵਾਲ ਜਿਹੜੇ ਅਧੂਰੇ ਛੱਡੇ ਮੈਂ ਤੁਹਾਡੇ ਸਨਮੁਖ ਰੱਖ ਦਿੱਤੇ। ਪਰ ਇੱਕ ਪੈਸ਼ਨ ਕੋਈ ਮੈਂ ਤੁਹਾਨੂੰ ਕੀਤੀ ਸੀ ਕੁਝ ਦਿਨ ਪਹਿਲਾਂ ਕਿ ਭਾਜਪਾ ਅਲਾਇੰਸ 'ਚ ਜਾਏਗੀ 2027 ਤੋਂ ਪਹਿਲਾਂ, ਜਾਏਗੀ ਵੀ ਅਕਾਲੀ ਦਲ ਦੇ। ਹੁਣ ਉਹ ਅਕਾਲੀ ਦਲ ਦਾ ਧੜਾ ਕਿਹੜਾ ਹੋਏਗਾ ਇਹਦੇ ਬਾਰੇ ਮੈਂ ਖੁਦ ਵੀ ਅਣਜਾਣ ਹਾਂ। ਕਿ ਅਮਰਤਪਾਲ ਸਿੰਘ ਹੋਰਾਂ ਵਾਲਾ, ਯੈਸ ਨੋ ਤੁਸੀਂ ਆਪ ਦੇਖੋ, ਮੁਸ਼ਕਲ ਹੈ। ਮੇਰੀ ਨਜ਼ਰ 'ਚ ਉੱਥੇ ਸ਼ਾਇਦ ਸਿੱਧਾ ਨਾ ਹੋਵੇ,
ਕਿਉਂਕਿ ਪਤਾ ਹੀ ਹੈ ਕਿ ਅਮਰਤਪਾਲ ਸਿੰਘ ਹੋਰਾਂ ਦਾ ਜੇ ਸਿਆਸੀ ਪਿੱਚ ਤੇ ਆ ਕੇ ਇਸ ਤਰ੍ਹਾਂ ਦਾ ਸਮਝੌਤਾ, ਬਿਲਕੁਲ ਉਹਨਾਂ ਦਾ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਨੁਕਸਾਨ। ਅਕਾਲੀ ਦਲ ਬਾਦਲ ਕੀ ਉਹ ਇਸ ਪੋਜੀਸ਼ਨ 'ਚ ਹੋਏਗਾ ਕਿ ਭਾਵੇਂ, ਤਾਂ ਫਿਰ ਰਹਿ ਕੌਣ ਗਿਆ ਸਰ? ਜਿਹੜੀ ਇੱਕ ਹੋਰ ਧਿਰ ਇੱਥੇ ਅਕਾਲੀਆਂ ਦੀ ਆ, ਆਪੇ ਬੁੱਝ ਲੈਣਾ, ਜਿਹਦੇ ਬਾਰੇ ਕਹਿ ਲਈਏ ਕਿ ਇੱਕ ਉਹਨਾਂ ਦਾ ਜੰਮੂ ਕਸ਼ਮੀਰ 'ਚ ਪ੍ਰਚਾਰ ਵੀ ਕਰਾਇਆ, 2-3 ਉਹਨਾਂ ਦੇ ਸਿੱਧੇ ਮਹਿਫਿਲ 'ਚ ਚਲੇ ਜਾਂਦੇ, ਮੋਦੀ ਦੀ, ਅਮਿਤ ਸ਼ਾਹ ਦੀ। ਉਹਨਾਂ ਚੋਂ ਹੀ ਇੱਕ ਨੇ ਕਿਹਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ, ਜਿਹੜਾ ਕਿ ਕਸ਼ਮੀਰ ਪ੍ਰਚਾਰ ਕਰਕੇ ਆਇਆ ਸੀ। ਇਹ ਇੱਕ ਧਿਰ ਰਹਿੰਦੀ ਹੈ, ਇਹ ਇੱਕ ਧਿਰ ਰਹਿੰਦੀ ਆ ਕਿ ਇਸ ਸਾਰੇ ਘਟਨਾਕ੍ਰਮ ਚੋਂ ਹੁਣ ਇੱਕ ਰਸਤਾ ਸਾਫ਼ ਹੋ ਰਿਹਾ ਸਰ, ਇੱਕ ਧਿਰ ਨਿਕਲਦਾ। ਕਿਉਂਕਿ ਇਸ ਧਿਰ ਬਾਰੇ ਅੰਦਰੂਨੀ ਜਾਣਕਾਰੀ ਮੈਨੂੰ ਇਹ ਆ ਕਿ ਬਹੁਤੇ ਸੁਧਾਰਵਾਦੀ, ਮੈਂ ਨਾਮ ਵੀ ਲੈ ਦਿੰਦਾ, ਸੁਧਾਰਵਾਦੀ ਅਕਾਲੀ ਅਮਰਤਪਾਲ ਸਿੰਘ ਦੀ ਤਨਜ਼ੀਮ ਨਾਲ ਨਹੀਂ ਜਾਣਗੇ। ਇਹ ਮੇਰੀ ਆਪਣੀ ਜਾਣਕਾਰੀ ਆ, ਮੇਰੇ ਆਪਣੇ ਸੋਰਸਸ ਆ, ਕਿਉਂਕਿ ਉਹਨਾਂ ਨੇ ਐਲਾਨ ਕਰ ਦਿੱਤਾ ਜਥੇਬੰਦਕ ਢਾਂਚਾ ਤੇ ਜਿਹੜਾ ਦਲ ਦਾ ਨਾਮ ਹੈ ਉਹ ਹੀ ਅਨਾਉਂਸ ਹੋਣਾ ਬਾਕੀ। ਤਾਂ ਜਿੰਨੀ ਕੁ ਸਾਨੂੰ ਜਾਣਕਾਰੀ ਆ ਕਿ ਇਹ ਬਹੁਤੇ ਨੇਤਾ ਉਧਰ ਨਹੀਂ ਜਾਣਗੇ, ਤਾਂ ਫਿਰ ਜ਼ਿਆਦਾ ਇਮਕਾਨ ਇਹੀ ਨਿਕਲਦਾ ਕਿ ਇਹ ਧਿਰ SGPC ਦੇ ਇਲੈਕਸ਼ਨ ਜਦੋਂ ਐਨ ਮੌਕੇ ਤੇ ਅਸਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੁਪਰ ਸਟਰੋਂਗ ਪੋਜੀਸ਼ਨ 'ਚ ਆ ਗਈ ਆ ਇਸ ਸਾਰੇ ਘਟਨਾਕ੍ਰਮ ਕਰਕੇ। ਕਿਉਂਕਿ ਅਕਾਲੀ ਦਲ ਬਾਦਲ ਨੇ ਡਾ ਖੇਡਿਆ ਸੀਗਾ ਕਿ ਜਲਦੀ ਯਾਨੀ ਅੱਗੇ ਆਮ ਤੌਰ ਤੇ ਨਵੰਬਰ ਦੇ ਆਖਿਰ 'ਚ ਪ੍ਰਧਾਨਗੀ ਦਾ ਇਲੈਕਸ਼ਨ ਹੁੰਦਾ, ਐਤਕੀ ਇਹਨਾਂ ਨੇ ਪਹਿਲਾਂ ਹੀ ਇਲੈਕਸ਼ਨ ਸੋਚਿਆ ਸੀ, ਪਰ ਇਲੈਕਸ਼ਨ ਤੋਂ ਪਹਿਲਾਂ ਆਹ ਨਹੀਂ ਸੀ ਸੋਚਿਆ ਕਿ ਆ ਵੀ ਕੁਝ ਹੋ ਜਾਏਗਾ। ਜੀ। ਤੇ ਗੱਲ ਕਰੀਏ ਮਿੰਟੂ ਜੀ ਪੰਚਾਇਤੀ ਚੋਣਾਂ ਦੇ ਬਾਰੇ, ਕਈ ਸਿਆਸਤਦਾਨਾਂ ਦੇ ਰਿਸ਼ਤੇਦਾਰ ਵੀ ਹਾਰ ਗਏ ਜੀ। ਦੇਖੋ, ਹਾਰ ਵੀ ਗਏ, ਕਈਆਂ ਦੇ ਜਿੱਤ ਵੀ ਗਏ। ਇਹ ਤਾਂ ਤੁਹਾਨੂੰ ਪਤਾ ਹੀ, ਉਹ ਕਹਿੰਦੇ ਹੁੰਦੇ ਨਾ ਕਿ ਇਸ਼ਕ ਦੀ ਬਾਜੀ, ਕੁਝ ਖੇਡ ਦਿਲਾ, ਕੁਝ ਜਿੱਤ ਵੀ ਜਾਂਦੇ ਨੇ, ਕੁਝ ਹਾਰ ਵੀ ਜਾਂਦੇ ਨੇ, ਇਹ ਤੇ ਕੰਮ ਹੈ ਹੀ ਆ। ਤਾਂ ਹਾਰਨ ਵਾਲਿਆਂ ਦੇ ਵਿੱਚ ਸਾਹਿਬ ਸ਼ੇਰ ਸਿੰਘ ਘੁਬਾਇਆ ਦਾ ਭਰਾ, ਇਸ ਤੋਂ ਇਲਾਵਾ ਦੇਵਮਾਨ ਜੀ ਦੀ ਭਰਜਾਈ, ਤੇ ਕੁਝ ਹੋਰ ਵੀ ਹੈਗੇ ਨੇ। ਜਿੱਤਣ ਵਾਲਿਆਂ 'ਚ ਵੀ ਹੈਗੇ, ਕਟਾਰੂ ਚੱਕ ਦੀ ਸੁਪਤਨੀ, ਉਹ ਬਣੇ ਨੇ। ਪਰ ਕੁਝ ਚੀਜ਼ਾਂ ਜਿਹੜੀਆਂ ਨਾ, ਦੇਖੋ ਇਸ ਇਲੈਕਸ਼ਨ 'ਚ ਹਿੰਸਾ ਵਗੈਰਾ ਜੋ ਹੋਈ ਹੈ, ਇੰਟਰਸਟਿੰਗ ਇਸ ਗੱਲੋਂ ਨੇ ਸਭ ਕੇ ਸੁਖਨਾ ਅਬਲੂ 'ਚ ਸੁਰਿੰਦਰਪਾਲ ਕੌਰ 5 ਵਾਰੀ ਕਾਊਂਟਿੰਗ ਤੋਂ ਬਾਅਦ ਇੱਕ ਵੋਟ ਨਾਲ ਜਿੱਤਦੀ ਹੈ। ਜਗਰਾਉਂ ਦੇ ਲਾਗੇ ਇੱਕ ਪਿੰਡ ਆ ਕੋਠੇ 8 ਚੱਕ, ਕੋਠੇ 8 ਚੱਕ ਦੇ ਸਰਪੰਚ ਦੀ ਵੋਟਰ ਲਿਸਟ 'ਚੋਂ ਵੋਟ ਹੀ ਕਟਾ ਦਿੱਤੀ ਗਈ, ਜਿਹੜਾ ਹੁਣ ਬਣਿਆ। ਰੌਲਾ ਪਿਆ, ਉਹ ਵੋਟ ਪਾਉਣ ਗਿਆ, ਰੌਲਾ ਪੈਣ ਤੋਂ ਬਾਅਦ ਵੋਟਿੰਗ ਰੋਕ ਦਿੱਤੀ ਗਈ, ਤੇ ਸੱਤਾਧਾਰੀ ਝਾੜੂ ਵਾਲੇ ਜਿਹੜੇ ਸੀ ਉਹ ਜ਼ਿੰਮੇਵਾਰ ਸਮਝੇ ਗਏ। ਪਿੰਡ ਨੇ ਆਖਿਆ ਖੋਲੋ ਵੋਟਿੰਗ, ਆ ਰਹੇ ਹਾਂ ਅਸੀਂ। ਉਸ ਤੋਂ ਬਾਅਦ ਉਹਨਾਂ ਨੇ ਪਾਸਾ ਹੀ ਪਲਟ ਦਿੱਤਾ, ਮਤਲਬ ਕਿ ਸਾਰੇ ਪਿੰਡ ਨੇ ਨਿੱਟ ਵੋਟਾਂ ਪਾਈਆਂ 181 ਤੇ ਉਹ ਅਸ਼ੋਕ ਕੁਮਾਰ ਸਰਪੰਚ ਜਿੱਤ ਗਿਆ। ਯਾਨੀ ਜਿਹਦੀ ਵੋਟਰ ਲਿਸਟ ਚੋਂ ਵੋਟ ਗਾਇਬ ਹੋ ਗਈ, ਅਗਲਿਆਂ ਨੇ ਸਰਪੰਚ ਬਣਾ ਦਿੱਤਾ। ਪਿੰਡ ਨੇ ਆਖਿਆ ਕਿ ਹੁਣ ਇਹਨਾਂ ਨੂੰ ਸਬਕ ਸਿਖਾਓ। ਇਸ ਤਰ੍ਹਾਂ ਵੀ ਹੋਇਆ ਜੇ ਧਾਰਦਾ ਤਾਂ ਬਹੁਤ ਮਾਮਲਾ ਕਹਿ ਲਓ ਕਿ ਕਈ ਵਾਰ ਠੇਡਾ ਹੋ ਜਾਂਦਾ ਹੈ ਨਾ, ਤਾਂ ਇੱਥੇ ਤੇ ਬਿਲਕੁਲ ਹੀ ਉਲਟ ਪੁਲਟ ਹੋਇਆ। ਹੋਰ ਵੀ ਬੜੀਆਂ ਰੌਚਕ ਗੱਲਾਂ ਨੇ। ਸੁਮਿਤਰਾ ਬਾਈ ਜੀ ਫਿਰੋਜ਼ਪੁਰ ਦੇ ਨਾਲ ਕਿਲੀ, ਉੱਥੇ ਆਪਣੇ ਮੁੰਡੇ ਨੂੰ ਹਰਾ ਕੇ ਸਰਪੰਚ ਬਣੀ, ਸਰਪੰਚ ਨਹੀਂ ਬਣ ਗਈ। ਕੱਲ ਵੀ ਆਪਾਂ ਗੱਲ ਕੀਤੀ ਸੀ, ਇੱਕ 23 ਸਾਲ ਦੀ ਬੱਚੀ ਸਰਪੰਚ ਨਹੀਂ ਬਣੀ। ਇਸ ਤਰ੍ਹਾਂ ਦੇ ਕਿੱਸੇ ਬਹੁਤ ਨੇ, ਬਹੁਤ ਕਿੱਸੇ ਨੇ। ਪਰ ਗੱਲ ਇਹ ਆ ਕਿ ਕਈ ਥਾਵਾਂ ਤੋਂ ਧੱਕੇ ਦੀਆਂ ਖਬਰਾਂ ਨੇ, ਕਈ ਥਾਈਂ ਤੋਂ ਕਹਿ ਲਓ ਕਿ ਇਸ ਤਰ੍ਹਾਂ ਕਿ ਡਿਕਲੇਰੇਸ਼ਨ ਦਾ ਹੈ ਕਿ ਧੱਕੇ ਨਾਲ ਡਿਕਲੇਰੇਸ਼ਨ ਕਰ ਦਿੱਤੀ ਗਈ ਆ। ਸਭ ਤੋਂ ਵੱਡੀ ਗੱਲ ਕਿ ਕਾਊਂਟਿੰਗ ਜਿਹੜੀ ਆ ਉਹ ਦੇਰ ਰਾਤ ਤੱਕ ਚੱਲਦੀ ਰਹੀ, ਤੇ ਜਿਹੜੇ ਡਿਊਟੀ ਦੇਣ ਵਾਲੇ ਸੀਗੇ ਮੁਲਾਜ਼ਮ ਕਰਮਚਾਰੀ, ਉਹ 14 ਦੇ ਘਰੋਂ ਰਵਾਨਾ ਹੋਏ, ਤੇ ਤੁਸੀਂ ਹਿਸਾਬ ਲਾ ਲਓ 16 ਦੀ ਸਵੇਰ ਨੂੰ ਅੱਜ ਪਰਤੇ ਆ। ਬਹੁਤ ਕੁਛ ਆ ਇਹਨਾਂ ਇਲੈਕਸ਼ਨਾਂ ਦੇ ਵਿੱਚ, ਬਹੁਤ ਹਿੰਸਾ ਵੀ ਹੋਈ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਰੌਚਕ ਕਿੱਸੇ ਵੀ ਬੜੇ ਆ। ਤੇ ਖਾਸ ਤੌਰ ਤੇ ਜਗਰਾਉਂ ਵਾਲਾ ਜਿਹੜਾ ਇਹ ਕਿੱਸਾ ਹੈ, ਇਹ ਤੇ ਇੱਕ ਵਿਲੱਖਣ ਹੈ ਕਿ ਜਿਹਦੇ ਵਿੱਚ ਇੱਕ ਵੋਟਰ ਲਿਸਟ ਚੋਂ ਨਾਂ ਕੱਟ ਦਿੱਤਾ ਗਿਆ ਜਿਸ ਬੰਦੇ ਦਾ, ਉਹੀ ਬੰਦਾ ਮੁੜ ਕੇ ਪਿੰਡ ਦਾ ਸਰਪੰਚ ਬਣ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਲਾਰੈਂਸ ਦੀ ਇੰਟਰਵਿਊ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਪੁਲਿਸ ਦੀ ਖੇਡ ਫੜੀ ਗਈ ਕੋਈ ਜੀ? ਲਾਰੈਂਸ ਦੀ ਇੰਟਰਵਿਊ ਦਾ ਮਾਮਲਾ ਹੈ ਸਰ, ਇਹਦੇ 'ਚ ਕਿਉਂਕਿ SIT ਬਣਾਈ ਗਈ ਸੀਗੀ,
ਜੀ SIT ਨੇ ਹੀ ਦਾਅਵਾ ਕੀਤਾ ਸੀ, ਕਿਉਂਕਿ ਪਹਿਲਾਂ ਪੰਜਾਬ ਪੁਲਿਸ ਭੱਜਦੀ ਸੀਗੀ ਕਿ ਨਹੀਂ ਜੀ ਸਾਡੇ ਇੰਟਰਵਿਊ ਨਹੀਂ ਹੋਈ, ਸਾਡੇ ਨਹੀਂ ਹੋਈ। ਫਿਰ ਬਾਅਦ ਦੇ ਵਿੱਚ ਇਹਨਾਂ ਨੇ ਕਿਤੇ ਨਾ ਕਿਤੇ ਕਹਿ ਲਓ ਕਿ ਅੱਧ ਮੰਨੇ ਜੇ ਮਨ ਦੇ ਨਾਲ ਮੰਨ ਲਿਆ ਕਿ ਹਾਂਜੀ ਸਾਡੇ ਵੀ ਇੱਥੇ ਇੱਕ ਹੋਈ ਆ, ਇੱਕ ਰਾਜਸਥਾਨ 'ਚ ਹੋਈ ਆ। ਹੁਣ ਇਹ ਸਾਰੀ ਕਾਰਵਾਈ ਚੱਲ ਰਹੀ ਸੀਗੀ। ਕੱਲ ਸੁਣਵਾਈ ਹੋਈ ਇਹਦੇ ਤੇ, ਹਾਈ ਕੋਰਟ ਨੇ ਸੁਣਵਾਈ ਕੀਤੀ ਤੇ ਇਸ ਦਰਮਿਆਨ ਅੱਜ ਇੱਕ ਹੋਰ ਤੱਥ ਜਿਹੜਾ ਉਹ ਲੁਕਵੇਂ ਤੌਰ ਤੇ ਸੀਗਾ ਉਹ ਸਾਹਮਣੇ ਆਇਆ, ਤਾਂ ਹਾਈ ਕੋਰਟ ਨੇ ਬਹੁਤ ਖਰੀਆਂ ਇਹਨਾਂ ਨੂੰ ਸੁਣਾਈਆਂ ਜੀ। ਦਰਅਸਲ ਕੀ ਆ ਕਿ SIT ਨੂੰ ਫਟਕਾਰ ਇਸ ਗੱਲੋਂ ਲੱਗੀ ਆ ਕਿ ਹੇਠਾਂ ਇਹਨਾਂ ਨੇ ਕੈਂਸਲੇਸ਼ਨ ਭਰ ਦਿੱਤੀ। ਮਤਲਬ ਸਮਝੋ ਕਿ ਇੰਟਰਵਿਊ ਹੋਈ ਤਾਂ ਕੁਝ ਜ਼ਿੰਮੇਵਾਰ ਅਫਸਰ ਪਾਏ ਗਏ, ਜਿਨ੍ਹਾਂ ਚੋਂ ਇੱਕ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਤੱਕ ਉਹ ਦਿਸਿਆ ਨਹੀਂ ਪੰਜਾਬ 'ਚ। ਬਾਕੀ ਕਿੱਥੇ ਨੇ ਉਹ ਵੀ ਹੌਲੀ ਹੌਲੀ ਪਤਾ ਲੱਗ ਜਾਏਗਾ। ਅੱਛਾ, ਉਹਨਾਂ ਤੇ ਮਾਰੀ ਦਿਆਂ ਪਰਚਾ ਤੇ ਕਰਨਾ ਪਿਆ। ਹੁਣ ਚੱਲਦੀ ਸੁਣਵਾਈ 'ਚ ਵੇਖੋ ਕਿੱਡੀ ਚਤੁਰਤਾ ਕੀਤੀ ਆ ਕਿ ਚੱਲਦੀ ਸੁਣਵਾਈ 'ਚ ਉਹਨਾਂ ਅਫਸਰਾਂ ਦੀ ਸ਼ਾਇਦ ਕੈਂਸਲੇਸ਼ਨ ਭਰਤੀ, ਹਾਲਾਂਕਿ ਕੈਂਸਲੇਸ਼ਨ ਰਿਪੋਰਟ ਹਾਲੇ ਜਨਤਕ ਨਹੀਂ ਹੋਈ, ਇਹਦਾ FIR ਵੀ ਜਨਤਕ ਨਹੀਂ ਹੋਈ। ਕਿਹੜੇ ਕਿਹੜੇ ਇਹਦੇ 'ਚ ਬੰਦੇ ਨੇ, ਸਿਰਫ ਰੈਂਕ ਦੱਸੇ ਗਏ ਨੇ। ਇੱਥੇ ਸ਼ਿਵ ਕੁਮਾਰ ਦਾ ਨਾਂ ਔਨ ਰਿਕਾਰਡ ਆ ਗਿਆ ਸੀਗਾ ਕਿ ਜਿਹੜਾ ਖਰੜ ਦਾ ਇੰਚਾਰਜ ਸੀ ਉਹ ਤੇ ਰਿਟਾਇਰ ਹੋ ਗਿਆ ਤੇ ਉਹਨੂੰ ਐਕਸਟੈਂਸ਼ਨ ਤੇ ਲਾ ਰੱਖਿਆ ਇਹਨਾਂ ਨੇ। ਮਤਲਬ ਕਿ ਜਦੋਂ ਹਾਈ ਕੋਰਟ ਨੇ ਇਹ ਗੱਲ ਸੁਣੀ, ਜੱਜ ਤੇ ਲੋਹੇ ਲਾਖੇ ਹੋ ਗਏ। ਉਹਨਾਂ ਨੇ ਆਖਿਆ ਕਿ ਚੱਲ ਕੀ ਰਿਹਾ ਹੈ, ਤੁਸੀਂ ਤੇ ਅਦਾਲਤਾਂ ਦੀਆਂ ਅੱਖਾਂ ਦੇ ਵਿੱਚ ਹੀ ਰੇਤਾ ਪਾਉਣ ਡਏ ਜੇ। ਜੀ ਜੀ, ਕੈਂਸਲੇਸ਼ਨ ਕਿਵੇਂ ਭਰੀ ਜਾ ਸਕਦੀ ਆ ਜਦੋਂ ਤੱਕ ਤੁਸੀਂ ਸਾਨੂੰ ਜਾਣੂ ਨਹੀਂ ਕਰਵਾਉਂਦੇ। ਹੁਣ ਸੋਚੋ ਨਾ, ਜੇ ਮਾਮਲਾ ਹਾਈ ਕੋਰਟ ਦੇ ਵਿੱਚ ਐਸਾ, ਤਾਂ ਥੱਲੜੀ ਕੋਰਟ ਦੇ ਵਿੱਚ ਤੁਸੀਂ ਹਾਈ ਕੋਰਟ ਦੀ ਇਜਾਜ਼ਤ ਤੋਂ ਬਗੈਰ ਕੈਂਸਲੇਸ਼ਨ ਕਿਵੇਂ ਭਰ ਲਓਗੇ? ਜੀ ਬਿਲਕੁਲ। ਤਾਂ ਹਾਈ ਕੋਰਟ ਨੇ ਆਖਿਆ ਰੋਕ ਲਾ ਦਿਓ, ਤੇ ਟ੍ਰਾਇਲ ਤੇ ਰੋਕ ਲਾ ਦਿਓ, ਜੋ ਕਾਰਵਾਈ ਚੱਲਦੀ, ਬੰਦ ਕਰੋ ਸਾਰਾ ਕੁਝ। ਤਾਂ ਫੌਰੀ ਤੌਰ ਤੇ ਬੰਦ ਕਰਵਾ ਦਿੱਤਾ ਟ੍ਰਾਇਲ ਬੰਦ ਕਰਵਾਉਣ ਉਪਰੰਤ ਹੁਣ ਅਕਤੂਬਰ ਦੇ ਵਿੱਚ ਹੀ ਇਹ ਸੁਣਵਾਈ ਜਿਹੜੀ ਆ ਦੁਬਾਰਾ ਹੋਏਗੀ 28। ਤਾਂ ਕਹਿਣ ਦਾ ਮਤਲਬ ਇਹ ਆ ਕਿ ਪੈਰ ਪੈਰ ਤੇ ਚਤਰਾਈਆਂ ਆਉਂਦੇ ਹੁੰਦੇ ਨਾ, ਉਹ ਜਸਵੰਤ ਸੰਦੀਲੇ ਦਾ ਗਾਣਾ ਹੈ, ਉਹ ਕਹਿੰਦਾ ਮੈਨੂੰ ਕਹਿਣ ਯਾਰ ਮੇਰੇ ਗਈ ਹੈ ਤੇਰੀ ਮਸ਼ੂਕ ਵਿਆਹੀ, ਗਈ ਆ ਸਾਡੇ ਪਿੰਡ ਵਿਆਹੀ। ਤਾਂ ਉਹ ਕਹਿੰਦੀ ਆ ਹੁਣ ਤਾਨੇ ਦੇਣਾ ਨਾਲੇ ਚੋਰ ਨਾਲੇ ਚਤਰਾਈਆਂ। ਤਾਂ ਗੱਲ ਇਹ ਆ ਕਿ ਇੱਥੇ ਚੋਰ ਨਾਲੇ ਚਤਰਾਈਆਂ ਵਾਲਾ ਸਾਥ ਕਿ ਭਾਈ ਨਾਲੇ ਤਾਂ ਇੰਟਰਵਿਊ ਕਰਾਈ, ਫਿਰ ਪਰਦਾ ਪਾਇਆ, ਫੜੇ ਗਏ, ਨਾਮਜ਼ਦ ਕੀਤਾ, ਕੋਈ ਕਾਰਵਾਈ ਨਹੀਂ ਕੀਤੀ, ਤੇ ਫਿਰ ਚੋਰੀਆਂ ਕੈਂਸਲੇਸ਼ਨ ਭਰ ਦਿੱਤੀ। ਇਹ ਕਮਾਲ ਪੁਲਿਸ ਪੰਜਾਬ ਦੀ ਹੋਈ ਕਰ ਸਕਦੀ ਹੈ। ਇਸੇ ਕਰਕੇ ਤੇ ਹਾਈ ਕੋਰਟ ਹਰੇਕ ਹਫ਼ਤੇ ਕਹਿ ਦਿੰਦਾ ਇਹਨਾਂ ਤੇ ਭਰੋਸਾ ਨਾ ਕਰਿਓ ਵੀਰੇ। ਜੀ ਬਿਲਕੁਲ। ਤੇ ਸੁਖਬੀਰ ਸਿੰਘ ਬਾਦਲ ਇਹਨਾਂ ਨੇ ਘਰੇ ਕਾਰਜ ਰੱਖਿਆ ਜੀ, ਵੱਡੀ ਧੀ ਦਾ ਵਿਆਹ ਰੱਖਿਆ ਮਿੰਟੂ ਜੀ। ਇਹ ਦੇਖੋ ਇਹ ਨਿੱਜੀ ਮਸਲਾ ਹੈ, ਆਪਾਂ ਇਹਦੇ ਚ ਬਹੁਤਾ ਨਹੀਂ ਜਾਵਾਂਗੇ। ਗਿਰਸਾ ਸਿੰਘ ਵਲਟੋਆ ਹੋਰਾਂ ਨੇ ਇਹਦੇ ਬਾਰੇ ਕਿਹਾ ਸੀਗਾ, ਹੁਣ ਖਬਰਾਂ ਲੱਗ ਗਈਆਂ ਨੇ, ਉਹਨਾਂ ਨੇ ਕਿਹਾ ਸੀਗਾ ਸਭ ਤੋਂ ਪਹਿਲਾਂ ਤੇ ਜਨਤਕ ਤੌਰ ਤੇ, ਫਿਰ ਹੁਣ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਵਾਕਿਆ ਇਹਨਾਂ ਦਾ ਜਿਹੜਾ ਵਿਆਹ ਕਾਰਜ ਹੈ ਉਹ ਸ਼ਾਇਦ ਫਰਵਰੀ ਦੇ ਵਿੱਚ ਨਿਸ਼ਚਿਤ ਹੈ ਅਗਲੇ ਸਾਲ। ਖੈਰ ਚਲੋ ਭਾਈ ਠੀਕ ਹੈ, ਇਹ ਉਹਨਾਂ ਦਾ ਨਿੱਜੀ ਮਾਮਲਾ ਹੈ, ਇਹਦੇ ਚ ਨਹੀਂ ਜਾਂਦੇ। ਪਰ ਜੇਕਰ ਹੁਣ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤਿਕ ਮਾਮਲੇ ਚ ਦੇਖੀਏ ਤਾਂ ਜਿੱਦਾਂ ਅੱਜ ਵਾਲਾ ਇੱਕ ਸੰਕਟ, ਗਹਿਰ ਗੰਭੀਰ ਸੰਕਟ, ਗਿਰਸਾ ਸਿੰਘ ਵਲਟੋਆ ਵਾਲਾ ਸੰਕਟ, ਗਹਿਰ ਗੰਭੀਰ ਸੰਕਟ, ਉਹਨਾਂ ਦਾ ਆਪਣਾ ਬਹੁਤ ਗਹਿਰ ਤੇ ਗੰਭੀਰ ਸੰਕਟ ਧਾਰਮਿਕ ਤੌਰ ਤੇ। ਜੀ ਬਿਲਕੁਲ ਬਿਲਕੁਲ। ਹੁਣ ਨਿੱਜੀ ਤੌਰ ਤੇ ਵੀ ਉਹਨਾਂ ਦਾ ਰੁਝੇਵਾਂ ਹੈ ਬਹੁਤ ਵੱਡਾ, ਕਿਉਂਕਿ ਬੇਟੀ ਦੀ ਸ਼ਾਦੀ ਦੇ ਕਾਰਜ ਜਿਹੜੇ ਹੁੰਦੇ ਆ ਨਾ ਬਹੁਤ ਵੱਡੇ ਹੁੰਦੇ, ਜਿਹੜਾ ਆਮ ਵਿਆਹ ਹੁੰਦਾ ਹੈ ਇਹ ਆਮ ਨਹੀਂ ਹੋਏਗਾ ਸਰ, ਇਹ ਮੈਂ ਦੱਸਦਾ। ਹਾਲਾਂਕਿ ਅਸੀਂ ਵਿਅਕਤੀਗਤ ਜੀਵਨ ਚ ਬਹੁਤਾ ਨਹੀਂ ਜਾਂਦੇ, ਹਰ ਇੱਕ ਬੰਦੇ ਦੀ ਆਪਣੀ ਖੁਸ਼ੀ ਹੈ, ਜਿਵੇਂ ਜਿੰਨੇ ਮਰਜ਼ੀ ਵੱਡੇ ਪੱਧਰ ਤੇ ਮਨਾਵੇ, ਉਹਦੀ ਹੈਸੀਅਤ ਹੈ। ਪਰ ਮੈਂ ਵੇਖਿਆ ਜਥੇਦਾਰ ਕੋਲਿਆਂ ਵਾਲੀ ਦੇ ਮੁੰਡੇ ਦਾ ਵਿਆਹ ਦੇਖਿਆ, ਉਹ ਮੇਰਾ ਦੋਸਤ ਵੀ ਹੈ, ਅਸੀਂ ਇਕੱਠੇ ਇੱਕੋ ਸਕੂਲ ਚ ਪੜ੍ਹੇ, ਮਤਲਬ ਕਿਸੇ ਟਾਈਮ ਸਕੂਲ ਸਾਡਾ ਇੱਕੋ ਸੀਗਾ, ਤਾਂ ਅਸੀਂ ਉਹ ਸ਼ਾਦੀ ਦੇਖੀ ਸੀ। ਹਾਲਾਂਕਿ ਉਹ ਮਤਲਬ ਕਿ ਇੱਕ ਅਲੱਗ ਨਜ਼ਾਰਾ ਸੀਗਾ ਸਰ, ਨਜ਼ਾਰਾ ਇਉਂ ਸੀਗਾ ਕਿ ਢਾਡੀ ਲੱਗੇ ਸੀਗੇ, ਯਾਨੀ ਮਤਲਬ ਕਿ ਉਹ ਦੂਜਾ ਵਿਆਹ ਨਹੀਂ ਖਾਣ ਪੀਣ ਵਾਲਾ, ਪਰ ਇੰਨਾ ਪ੍ਰਬੰਧ ਸੀ ਉੱਥੇ। ਉਹ ਅਸੀਂ ਵੇਖਿਆ ਸੀਗੇ ਉਦੋਂ ਗਿਆਨੀ ਗੁਰਬਚਨ ਸਿੰਘ ਦੀ ਸਿਕਿਉਰਿਟੀ, ਉਦੋਂ ਸਿਕਿਉਰਿਟੀ ਚ ਆਏ ਸੀ, ਕਿ ਬਤੌਰ ਅਸੀਂ ਵੀ ਜਰਨਲਿਸਟ ਉੱਥੇ ਗਏ ਸੀਗੇ,
ਸਾਰੇ ਗਏ ਸੀਗੇ, ਕਵਰ ਕਰਨ ਗਏ ਸੀਗੇ ਅਸੀਂ ਵੀ। ਤਾਂ ਮਤਲਬ ਕਿ ਅਸੀਂ ਉੱਥੇ ਦੇਖ ਕੇ ਤੇ ਹੈਰਾਨ ਰਹਿ ਗਏ ਸੀ ਕਿ ਜੀ ਜਿੰਨੇ ਏਰੀਏ 'ਚ ਪੰਡਾਲ, ਪਾਰਕਿੰਗ, ਤਾਂ ਉੱਥੋਂ ਅੰਦਾਜ਼ਾ ਲਾ ਲਓ ਤੁਸੀਂ। ਮੈਂ ਇੱਕ ਮਤਲਬ ਕਿ ਇੱਕ ਵਿਲੱਖਣ ਵਿਆਹ ਦਾ ਤੁਹਾਨੂੰ ਉਦਾਹਰਣ ਦੇ ਰਿਹਾ, ਮਿਸਾਲ ਦੇ ਰਿਹਾ। ਤਾਂ ਇਹਨਾਂ ਦਾ ਤਾਂ ਫਿਰ ਕਾਰਜ ਹੋ ਸਕਦਾ ਉਸ ਤੋਂ ਵੀ ਵੱਡਾ ਹੋਵੇ। ਤਾਂ ਇਸ ਕਰਕੇ ਹੁਣ 2 ਚੀਜ਼ਾਂ ਨੂੰ ਆਪਾਂ ਮੱਦੇ-ਨਜ਼ਰ ਰੱਖ ਕੇ ਰਾਜਨੀਤਿਕ ਵਿਸ਼ੇ ਤੇ ਆਏ। ਜੀ ਤਾਂ ਉਹ ਹੈ ਕਿ 13 ਨਵੰਬਰ ਨੂੰ ਗਿੱਦੜਬਾਹਾ 'ਚ ਜ਼ਿਮਨੀ ਚੋਣ ਹੈ। ਤਰੀਕ ਫਿਕਸ ਹੋ ਚੁੱਕੀ ਹੈ। ਮਨਪ੍ਰੀਤ ਬਾਦਲ ਕੱਲ ਨੂੰ ਅਵਿਨਾਸ਼ ਰਾਏ ਖੰਨਾ ਦੇ ਨਾਲ ਵਰਕਰਸ ਦੀ ਮੀਟਿੰਗ ਲੈ ਰਹੇ, ਮੀਨ ਕਿ ਟਿਕਟ ਦੀ ਹਾਂ ਹੋ ਗਈ। ਤਾਂ ਫਿਰ ਇਹ ਕਿਉਂ ਨਾ ਆਪਾਂ ਹੁਣ ਕਹਿ ਲਈਏ ਕਿ ਇਸ ਸਵਾਲ ਨੂੰ ਥੋੜਾ ਜਿਹਾ ਹੁਣ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਉੱਤਰ ਮਿਲਦਾ ਨਜ਼ਰ ਆਉਂਦਾ ਕਿ ਸੁਖਬੀਰ ਸਿੰਘ ਬਾਦਲ ਸ਼ਾਇਦ ਗਿੱਦੜਬਾਹਾ ਚੋਂ ਨਹੀਂ ਲੜਨਗੇ। ਐਸਾ ਸੰਭਾਵੀ ਤੌਰ ਤੇ ਨਜ਼ਰ ਆ ਰਿਹਾ, ਕਿਉਂਕਿ ਇੱਕ ਤਾਂ ਉਹਨਾਂ ਦਾ ਨਿੱਜੀ ਸਮਾਗਮ ਹੈ ਜਿਹੜਾ ਬੇਟੀ ਦੀ ਸ਼ਾਦੀ, ਜਿਵੇਂ ਮੈਂ ਕਿਹਾ ਕਿ ਬਹੁਤ ਵੱਡਾ ਇੱਕ ਮਰਹਲਾ ਹੁੰਦਾ ਬੰਦੇ ਦੀ ਜ਼ਿੰਦਗੀ 'ਚ, ਬਹੁਤ ਕਾਰਜ ਕਰਨੇ ਹੁੰਦੇ, ਬਹੁਤ ਬੰਦੇ ਨੇ ਤਿਆਰੀ ਕਰਨੀ ਹੁੰਦੀ ਹੈ। ਤਾਂ ਦੂਸਰਾ ਕੁਝ ਧਾਰਮਿਕ ਮਾਮਲੇ ਵੀ ਹੈ ਜੀ, ਜਿਵੇਂ ਆਪਾਂ ਕਿਹਾ ਕਿ ਅੱਜ ਦਾ ਜੋ ਘਟਨਾਕ੍ਰਮ, ਇਹ ਵੀ ਇੱਕ ਸੰਕਟ ਹੈ ਇਸ ਟਾਈਮ, ਇਹਨੂੰ ਕਿਵੇਂ ਨਜਿੱਠਿਆ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਨੇ। ਇਹ ਤੋਂ ਲੱਗਦਾ ਕਿ ਅਕਾਲੀ ਦਲ ਕੈਂਡੀਡੇਟ ਤੇ ਦੇਵੇ, ਪਰ ਮੇਰਾ ਮੰਨਣਾ ਹੈ, ਮੈਂ ਵਾਰ-ਵਾਰ ਕਹਿੰਦਾ ਹੁੰਦਾ ਕਿ ਸੰਭਾਵਨਾ ਰਹਿੰਦੀ ਹੈ। ਅਸੀਂ ਕੋਈ ਨਜ਼ੂਮੀ ਨਹੀਂ ਆ, ਅਸੀਂ ਆਪਣੀ ਜਾਣਕਾਰੀ ਦੇ ਆਧਾਰ ਤੇ ਜਾਂ ਆਪਣੀ ਆਬਜ਼ਰਵੇਸ਼ਨ ਦੇ ਆਧਾਰ ਤੇ ਗੱਲ ਕਰਦੇ। ਮੈਨੂੰ ਇਹ ਲੱਗਦਾ ਕਿ ਜੇ ਸੁਖਬੀਰ ਸਿੰਘ ਬਾਦਲ ਨਹੀਂ ਆਉਣਗੇ ਤਾਂ ਡੈਫੀਨੇਟਲੀ ਅਕਾਲੀ ਦਲ ਇੱਕ ਉਮੀਦਵਾਰ ਜ਼ਰੂਰ ਦੇਵੇਗਾ, ਪਰ ਉਹ ਉਮੀਦਵਾਰ ਜਿਹੜਾ ਹੈ ਉਹ ਹੋ ਸਕਦਾ ਕਿ ਦਰਮਿਆਨੇ ਜੇ ਕੱਦ ਦਾ ਹੋਵੇ। ਕਿਸੇ ਨੂੰ ਛੋਟਾ ਤੇ ਕਾਹਨੂੰ ਕਹਿਣਾ, ਕੋਈ ਗੁੱਸਾ ਹੀ ਕਰ ਜਾਂਦਾ ਸਰ। ਜੀ ਬਿਲਕੁਲ। ਤੇ ਪੰਜਾਬ ਸਰਕਾਰ ਨੇ ਬਸੰਤ ਗਰਗ ਨੂੰ ਵਿੱਤ ਸਕੱਤਰ ਲਾਤਾ ਜੀ। ਦੇਖੋ, ਸਲਾਹਕਾਰ ਪਹਿਲਾਂ ਲੱਗ ਗਏ ਆ, ਵਿੱਤ ਸਕੱਤਰ ਹੋਣ ਲੱਗ ਗਏ ਆ, ਤੇ ਵਿੱਤ ਤਾਂ ਵਧੇਗਾ ਹੀ ਵਧੇਗਾ। ਹੁਣ ਉਹ ਵਿੱਤ ਕਿੱਥੇ ਵੱਧਦਾ ਹੈ ਪਤਾ ਨਹੀਂ ਹੈ ਸਾਹਿਬ, ਕਿਤੇ ਪਤਾ ਨਹੀਂ ਹੈ। ਕਿਉਂਕਿ ਸੁਣ ਦੇ ਵਿੱਚ ਇੱਕ ਗੱਲ ਆਈ ਆ ਕਿ ਜਿਹੜਾ ਫਿੱਕ ਪਿਆ, ਫਿੱਕ ਮਾਨ ਸਾਹਿਬ ਦਾ ਤੇ ਕੇਜਰੀਵਾਲ ਦਾ ਥੋੜਾ ਜਿਹਾ ਪਿਆ, ਜਿਹਦੇ ਤੋਂ ਬਾਅਦ ਪਰ ਵੀ ਕੁਤਰੇ ਗਏ। ਖੰਭ ਕੱਟ ਸੁੱਟ ਗਿਆ ਸ਼ਿਕਾਰੀਆ, ਵੇ ਮੈਂ ਜ਼ਖਮੀ ਪਰਿੰਦੇ ਵਾਂਗੂ ਦਿਨ ਕੱਟਦੀ। ਤਾਂ ਜਿਹੜੇ ਖੰਭ ਕੱਟੇ ਗਏ, ਉਸ ਤੋਂ ਪਹਿਲਾਂ ਥੋੜੇ ਕਹਿੰਦੇ ਕਿ ਦੰਦ ਵੀ ਖੱਟੇ ਹੋਏ, ਕਿਉਂਕਿ ਇਲੈਕਸ਼ਨ ਚੱਲ ਰਿਹਾ ਸੀਗਾ ਕਿ ਜਿਵੇਂ ਆਮ ਤੌਰ ਤੇ ਜ਼ਰੂਰਤ ਹੁੰਦੀ ਆ, ਇੱਕ ਥੈਲੀ ਜਾਂਦੀ ਆ ਜੀ, ਕਿ ਇੱਥੋਂ ਪੰਜਾਬ ਚੋਂ ਥੈਲੀ ਗਈ ਨਹੀਂ ਜਾਂ ਭਾਰੀ ਨਹੀਂ ਗਈ। ਇਹ ਵੀ ਇੱਕ ਕਾਰਨ ਰਿਹਾ। ਵਜ੍ਹਾ ਤੇ ਬਹੁਤ ਨੇ, ਵਜ੍ਹਾ ਫੀਡਬੈਕ ਹੋ ਸਕਦੀ ਹੈ, ਪਰਫਾਰਮੈਂਸ ਹੋ ਸਕਦੀ ਹੈ, ਮੈਂ ਉਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਕਰੂੰਗਾ। ਪਰ ਇਹਨਾਂ ਸਾਰੇ ਕਾਰਨਾਂ ਚੋਂ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਕਿ ਥੈਲੀ ਜਾਂ ਤੇ ਗਈ ਨਹੀਂ ਜਾਂ ਹੌਲੀ ਗਈ ਜੀ। ਉਸ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਕਿ ਵਿੱਤ ਦਾ ਮਾਮਲਾ ਵੀ ਸਾਰਾ ਫਿੱਟ ਹੋ ਗਿਆ। ਉਦਾਂ ਜੇ ਗੱਲ ਕਰੀਏ ਤਾਂ ਮੈਂ ਅੱਗੇ ਵੀ ਕਿਹਾ ਕਿ IRS ਉੱਥੋਂ ਭੇਜਿਆ ਗਿਆ ਸਲਾਹਕਾਰ, ਹੁਣ ਵਿੱਤ ਸਕੱਤਰ ਜਿਹੜਾ ਹੈ ਉਹ ਮਨ ਮਰਜ਼ੀ ਦਾ ਲਾ ਲਿਆ ਹੈ। ਉਹ ਵਿੱਤ ਸਕੱਤਰ ਲਾਇਆ ਹੈ ਜਿਹੜਾ ਕਿ ਕੇਂਦਰੀ ਡੈਪੂਟੇਸ਼ਨ ਤੇ ਸੀ, ਤੇ ਆਪਣੀ ਕਹਿ ਲਓ ਕਿ ਐਡਾ ਵੱਡਾ ਫੇਰ ਬਦਲ ਹੋਇਆ ਪਿਛਲੇ ਦਿਨੀ ਅਫਸਰਸ਼ਾਹੀ ਦੇ ਵਿੱਚ, ਉਹ ਆਪਣੀ ਚੇਅਰ ਉਡੀਕ ਰਿਹਾ ਸੀਗਾ ਜੀ। ਹੁਣ ਜਾ ਕੇ ਇੱਕ ਮਹੱਤਵਪੂਰਨ ਪੋਸਟ ਮਿਲੀ ਹੈ, ਯਾਨੀ ਸਲਾਹਕਾਰ ਵੀ ਉੱਤੋਂ ਆ ਗਏ, ਨਿਯੁਕਤੀ ਵੀ ਨਵੇਂ ਸਿਰ ਤੋਂ ਆ ਗਈ, ਤੇ ਸੈਕਟਰੀ ਜਿਹੜਾ ਹੈ ਉਹ ਮਹਿਕਮੇ ਦਾ ਕਹਿ ਲਓ ਕਿ ਸਭ ਵੱਡਾ ਤਾਕਤ ਵਾਲਾ ਬੰਦਾ ਹੁੰਦਾ ਹੈ। ਅੱਗੇ ਦੇਖੋ, ਇਹ ਹੁਣ ਖਜ਼ਾਨੇ ਜਿਹੜੇ ਆ ਇਹਨਾਂ 'ਚ ਸੁਧਾਰ ਆਉਂਦਾ ਹੈ ਜਾਂ ਸੰਭਾਲ ਆਉਂਦਾ ਹੈ। ਸੰਭਾਲ ਤੋਂ ਭਾਵ ਤੁਹਾਨੂੰ ਪਤਾ ਹੀ ਹੈ ਨਾ, ਫਲਾਣਾ ਕਹਿੰਦਾ ਕਿ ਪੱਕੇ ਤੌਰ ਤੇ ਸੰਭਾਲਤਾ, ਸੁਧਾਰਤਾ ਇੱਕ ਵੱਖਰਾ ਹੁੰਦਾ ਹੈ ਕਿ ਯਾਰ ਇਹਦੇ 'ਚ ਬੇਨੀਮੀਆਂ ਸੀ, ਇਹਦੇ 'ਚ ਗੜਬੜਾਂ ਸੀ, ਇਹਦਾ ਸੁਧਾਰ ਕਰ ਦਿੱਤਾ। ਦੂਜਾ ਕਹਿੰਦਾ ਕਿ ਪੱਕੇ ਤੌਰ ਤੇ ਵਲੇਟਤਾ ਜਾਂ ਸੰਭਾਲਤਾ। ਇਹ ਸੁਧਾਰ ਹੁੰਦਾ ਜਾਂ ਸੰਭਾਲ ਹੁੰਦਾ, ਦੇਖਦੇ ਹਾਂ ਜੀ। ਬਿਲਕੁਲ। ਤੇ ਬਹਿਰਾਈਚ ਹਿੰਸਾ ਦੀ ਮਿੰਟੂ ਜੀ ਗੱਲ ਕਰੀਏ, ਉੱਥੋਂ ਜਿਹੜੇ ਮੁਸਲਮਾਨ ਭਾਈਚਾਰਾ ਉਹਨਾਂ ਨੇ ਘਰ ਛੱਡਣੇ ਸ਼ੁਰੂ ਕਰ ਦਿੱਤੇ, ਉਹਨਾਂ ਦੀ ਹਿਜਰਤ ਹੋ ਚੁੱਕੀ ਹੈ ਜੀ। ਨਹੀਂ ਦੇਖੋ, ਸਭ ਘਰ ਤਾਂ ਉਹਨਾਂ ਨੇ ਪਹਿਲਾਂ ਹੀ ਛੱਡ ਦਿੱਤੇ ਹੋਣੇ ਆ, ਕਿਉਂਕਿ ਇਹ ਹਿੰਸਾ ਜਿਹੜੀ ਆ ਉਹ 3-4 ਦਿਨ ਪਹਿਲਾਂ ਦੀ ਫੈਲੀ ਹੋਈ ਆ। ਘਰ ਛੱਡੇ ਹੋਣਗੇ। ਹੁਣ ਤਾਂ ਇਹ ਹੈ ਕਿ ਉਹ ਵਿਚਾਰੇ ਕਦੋਂ ਘਰ ਨੂੰ ਪਰਤਦੇ ਆ, ਇਹ ਸਵਾਲ ਵੱਡਾ ਹੋਏਗਾ। ਘਰ ਤਾਂ ਉਹਨਾਂ ਨੇ ਪਹਿਲਾਂ ਛੱਡ ਦਿੱਤੇ ਹੋਣੇ ਆ। ਦੇਖੋ, ਗੱਲ ਕੀ ਆ ਕਿ ਯੂਪੀ ਦਾ ਹਿੰਸਾ ਦਾ ਇੱਕ ਇਤਿਹਾਸ ਆ। ਯੂਪੀ ਦੇ ਵਿੱਚ ਮੁਸਲਿਮ ਜਿਹੜੇ ਆ ਉਹ 20% ਨੇ,
ਤੇ ਕਈ ਇਲਾਕਿਆਂ 'ਚ ਫਿਰ ਉਹ ਬਹੁ ਗਿਣਤੀ 'ਚ ਚਲੇ ਜਾਂਦੇ ਆ ਸਾਹਿਬ। ਇਸ ਦੇਸ਼ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਲਹਿਰ ਚੱਲੀ ਆ, ਹਾਂਜੀ। ਜਿਸ ਨੂੰ ਫਿਰਕੂ ਜ਼ਹਿਰੀ ਲਹਿਰ ਕਹੀਏ, ਕਿ ਮੁਸਲਿਮ ਇਲਾਕਿਆਂ 'ਚ ਜਾ ਕੇ ਉੱਚੀ ਆਵਾਜ਼ 'ਚ ਡੀਜ਼ੇ ਲਾਉਣੇ, ਧਾਰਮਿਕ ਜਾਂ ਕਹਿ ਲਓ ਕਿ ਮਤਲਬ ਕਿ ਉਕਸਾਊ ਨਾਅਰੇ ਲਾਉਣੇ, ਇਹ ਇੱਕ ਰੀਤ ਜੀ ਬਣ ਗਈ। ਗੱਲ ਇਹ ਆ ਪ੍ਰਵੀਨ ਜੀ, ਕਿ ਉੱਥੋਂ ਗੁਜ਼ਰਦਿਆਂ ਜਦੋਂ ਮੂਰਤੀ ਵਿਸਰਜਨ ਹੋ ਰਿਹਾ ਸੀਗਾ, ਹਾਂਜੀ। ਹੁਣ ਇੱਕ ਮੁੰਡੇ ਨੇ ਇੱਕ ਬਨੇਰੇ ਤੋਂ ਹੈਦਰੀ ਝੰਡਾ ਜਿਹੜਾ ਹੁੰਦਾ, ਹੁਣ ਗੱਲ ਇਹ ਹੈ ਕਿ ਹਰਿਆ ਜਿਹਾ ਝੰਡਾ ਹੈਦਰੀ ਝੰਡਾ ਹੁੰਦਾ ਇੱਕ, ਤੇ ਇੱਕ ਪਾਕਿਸਤਾਨ ਦਾ ਝੰਡਾ। ਇਹ ਜਿਵੇਂ ਸਾਉਣ ਦੇ ਅੰਨੇ ਨੂੰ ਹਰ ਪਾਸੇ ਹਰਿਆ ਦੀਦਾ, ਇਹ ਵੀ ਬਸ ਨਫ਼ਰਤ ਦੇ ਅੰਨੇ ਹੋਏ ਸਾਰੇ ਪਾਸੇ। ਤਾਂ ਉਹ ਮੁੰਡਾ ਪਤਾ ਨਹੀਂ ਕਿਹਦੇ ਉਕਸਾਵੇ 'ਚ ਆਇਆ, ਉਹ ਚੜ ਗਿਆ, ਉਹਨੇ ਭਗਵਾ ਫਹਿਰਾ ਦਿੱਤਾ ਤੇ ਉਸ ਤੋਂ ਬਾਅਦ ਉਹਦਾ ਕਤਲ ਹੋ ਗਿਆ ਸੀ। ਮੈਂ ਮਾੜਾ ਗਿਣਦਾ, ਬਿਲਕੁਲ ਮਾੜਾ, ਦੋਏ ਚੀਜ਼ਾਂ ਮਾੜੀਆਂ। ਜੇ ਉਹ ਬਨੇਰੇ ਤੇ ਚੜਿਆ ਤੇ ਉਹ ਵੀ ਮਾੜਾ, ਤੇ ਜਦੋਂ ਉਹਨੇ ਭਗਵਾ ਫਹਿਰਾਇਆ ਫਿਰ ਦੂਜਿਆਂ ਨੇ ਯਾਨੀ ਮੁਸਲਮਾਨ ਨੇ ਉਹਨੂੰ ਘਰੇ ਸੁੱਟ ਕੇ ਜਿਸ ਤਰ੍ਹਾਂ ਬੇਕਿਰਕੀ ਨਾਲ ਮਾਰਿਆ, ਉਹ ਵੀ ਮਾੜਾ ਹੋਇਆ। ਪਰ ਮਾੜਾ ਤੇ ਇਸ ਮੁਲਕ 'ਚ ਉਦੋਂ ਸਭ ਤੋਂ ਜ਼ਿਆਦਾ ਹੋਇਆ ਜਦੋਂ ਇਹਨਾਂ ਨੇ ਨੌਜਵਾਨਾਂ ਨੂੰ ਬ੍ਰੇਨ ਵਾਸ਼ ਕਰ ਦਿੱਤਾ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਮਜ਼ਾਰਾਂ ਤੇ ਚਲੇ ਜਾਓ। ਇੱਥੇ ਪੰਜਾਬ ਦੇ ਵਿੱਚ ਤੁਹਾਨੂੰ 36 ਥਾਵਾਂ ਤੇ ਹਰਿਆ ਕੱਪੜਾ, ਹਰਿਆ ਝੰਡਾ ਮਿਲ ਜਾਏ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸਾਡੇ ਵਿੱਚ ਵੀ ਹੈਗਾ, ਕਈ ਵਾਰ ਬਾਜ਼ਾਰ ਮਜ਼ਦੂਰ ਤੋੜ ਦਿੰਦੇ ਨੇ ਸਾਹਿਬ, ਇਦਾਂ ਦਾ ਮਸਲਾ ਚੱਲਦਾ ਸਾਡੇ ਵੀ, ਬਟ ਕੋਈ ਏਡੀ ਜ਼ਿਆਦਾ ਹਿੰਸਾ ਤੇ ਨਹੀਂ ਹੁੰਦੀ ਜੀ। ਤਾਂ ਮਤਲਬ ਕਿ ਹੁਣ ਇਹ ਨਹੀਂ ਪਤਾ ਬ੍ਰੇਨ ਵਾਸ਼ ਲੋਕਾਂ ਨੂੰ, ਤਾਂ ਮੇਰੇ ਖਿਆਲ ਦੇ ਨਾਲ ਤੇ ਸਮੱਸਿਆ ਇੱਥੋਂ ਤੱਕ ਪਹੁੰਚ ਜਾਣੀ ਹੈ ਕਿ ਕਿਸੇ ਟਾਈਮ ਖੀਰਾ ਤੇ ਟਮਾਟਰ ਵੀ ਨਾ ਵੰਡਿਆ ਜਾਵੇ। ਤਾਂ ਮਤਲਬ ਉਹ ਹਿੰਸਾ ਫਿਰ ਉਸ ਤੋਂ ਬਾਅਦ ਫੈਲੀ ਹੈ ਸਾਹਿਬ। ਇੱਕ ਉਹਨਾਂ ਦਾ ਭਾਜਪਾ ਦਾ ਸਿਆਣਾ ਆਗੂ, ਦੇਖੋ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ, ਉਹਨੇ ਪਹਿਲੇ ਦਿਨ ਕਾਬੂ ਪਾ ਲਿਆ ਸੀ, ਫਿਰ ਦੂਜੇ ਦਿਨ ਮਾਮਲਾ ਜਿਹੜਾ ਕੁਝ ਅਫਵਾਹਾਂ ਫੈਲ ਗਈਆਂ, ਕੁਝ ਪ੍ਰਸ਼ਾਸਨ ਨੂੰ ਦਬਾਅ ਪਾਇਆ ਜਾ ਰਿਹਾ ਸੀਗਾ ਕਿ ਮੁਸਲਮਾਨਾਂ ਦੇ ਘਰਾਂ 'ਚ ਬਲਡੋਜ਼ਰ ਚਲਾਓ। ਉਹਨਾਂ ਨੇ ਆਖਿਆ ਸੁਪਰੀਮ ਕੋਰਟ 'ਚ ਮਾਮਲਾ, ਸੁਪਰੀਮ ਕੋਰਟ ਨੇ ਰੋਕ ਲਾਈ, ਅਸੀਂ ਕਿਸ ਤਰ੍ਹਾਂ ਚਲਾ ਦਈਏ। ਫਿਰ ਉਸ ਤੋਂ ਬਾਅਦ ਇਹ ਹਿੰਸਾ ਜਿਹੜੀ ਹੈ, ਹਿੰਸਕ ਲੋਕ ਆਸੇ ਪਾਸੇ ਦੇ ਪਿੰਡਾਂ 'ਚੋਂ ਆ ਕੇ ਪਏ, ਉਸ ਤੋਂ ਬਾਅਦ ਫਿਰ ਤੇ ਬਹੁਤ ਨੁਕਸਾਨ ਹੋਇਆ ਸਾ। ਤਾਂ ਫਿਰ ਉਹ ਡਰ ਇੱਕ ਹੁੰਦਾ ਹੀ ਹੈ ਸਭ, ਘਰ ਛੱਡ ਕੇ ਨਿਕਲ ਗਏ ਆ। ਪਰ ਏਦਾਂ ਨੌਬਤ ਹੀ ਨਾ ਆਵੇ ਤੇ ਬਿਹਤਰ ਆ। ਮੈਨੂੰ ਉਹ ਜਿਹੜਾ ਮੁੰਡਾ ਮਰਿਆ ਉਹਦਾ ਵੀ ਦੁੱਖ ਆ, ਪਰ ਬਾਅਦ ਦੇ ਵਿੱਚ ਜਿਹੜੇ ਬਦੋਸ਼ੇ ਘਰ ਸਾੜੇ ਗਏ ਹੋਣਗੇ, ਦੁਕਾਨਾਂ ਸਾੜੀਆਂ, ਉਹ ਦੁਕਾਨਾਂ ਹੋ ਸਕਦਾ ਵਿੱਚ ਹਿੰਦੂ ਵੀਰਾਂ ਦੀਆਂ ਵੀ ਹੋਣ, ਤਾਂ ਉਹਦਾ ਵੀ ਦੁੱਖ ਹੈ ਜੀ। ਬਿਲਕੁਲ। ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਜਿਹੜੀਆਂ ਗੱਲਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ, ਉਹਨਾਂ ਦੇ ਵਿੱਚ ਚਰਨਜੀਤ ਚੰਨੀ ਦਾ ਜਿਹੜਾ ਬਿਆਨ ਹੈ, ਉਹ ਕਾਫੀ ਗੌਰ ਕਰਨ ਵਾਲਾ ਬਿਆਨ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਨੂੰ ਪੈਦਾ ਕੌਣ ਕਰਦਾ ਹੈ। ਉਹ ਕਹਿੰਦੇ ਕਿ ਜਿਹੜੀ ਬਿੱਲੀ ਆ ਉਹ ਥੈਲੇ ਤੋਂ ਬਾਹਰ ਆ ਚੁੱਕੀ ਹੈ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਰਾਜਨੀਤਿਕ ਸੀਗਾ, ਤੇ ਛੇਤੀ ਹੀ ਇਹ ਗੱਲ ਜਿਹੜੀ ਆ ਉਹ ਸਾਫ਼ ਹੋ ਜੂਗੀ। ਇਹਨੂੰ ਲੈ ਕੇ ਇੱਕ ਏਅਰ ਇੰਡੀਆ ਦੇ ਬਾਰੇ ਜਿਹੜੀ ਖਬਰ ਆ ਉਹ ਆ ਰਹੀ ਆ, ਔਰ ਇਹਨਾਂ ਦੋਨਾਂ ਖਬਰਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ, ਸਾਂਝੀਆਂ ਕਰਾਂਗੇ। ਖਬਰਾਂ ਹੋਰ ਵੀ ਨੇ, ਤੇ ਜਲਦ ਵਾਪਸੀ, ਜਲਦ ਜੁੜਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਏਅਰ ਇੰਡੀਆ ਦੇ ਬਾਰੇ। ਏਅਰ ਇੰਡੀਆ ਦੇ ਜਹਾਜ਼ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਬੰਬ ਦੀ ਅਫਵਾਹ ਸੀਗੀ, ਉਸ ਤੋਂ ਬਾਅਦ ਇਹਨੂੰ ਕੈਨੇਡਾ ਦੇ ਜਿਹੜੀ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ਰਾਹੀਂ ਸ਼ਿਕਾਗੋ ਪੁੱਜਿਆ ਏਅਰ ਇੰਡੀਆ ਦਾ ਜਿਹੜਾ ਜਹਾਜ਼ ਹੈ। ਕੱਲ ਏਅਰ ਇੰਡੀਆ ਦੇ ਜਹਾਜ਼ ਦੇ ਵਿੱਚ ਬੰਬ ਦੀ ਧਮਕੀ ਮਿਲੀ ਸੀਗੀ। ਉਹਦੇ ਵਿੱਚ ਉਸ ਖਬਰ ਦਾ ਜਿਹੜਾ ਤੱਥ ਸੀਗਾ ਉਹ ਇਹ ਸੀਗਾ ਵੀ 239 ਯਾਤਰੀਆਂ ਨੂੰ ਲੈ ਕੇ ਨਿਊਯਾਰਕ ਜਾ ਰਿਹਾ ਸੀ ਏਅਰ ਇੰਡੀਆ ਦਾ ਜਹਾਜ਼, ਤੇ ਉਸ ਤੋਂ ਬਾਅਦ ਇਹਨੂੰ ਬੰਬ ਦੀ ਧਮਕੀ ਹੋਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਰਾਹ ਬਦਲ ਕੇ ਦਿੱਲੀ ਹਵਾਈ ਅੱਡੇ ਤੇ ਭੇਜ ਦਿੱਤਾ ਗਿਆ। ਤੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ ਤੇ ਜਹਾਜ਼ ਦੀ ਤਲਾਸ਼ੀ ਜਿਹੜੀ ਆ ਉਹ ਲਈ ਗਈ ਹੈ। ਉਸ ਤੋਂ ਬਾਅਦ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਸੀਗੀ, ਉਹਦੇ ਵਿੱਚ ਇਹ ਗੱਲ ਪਤਾ ਲੱਗੀ ਸੀਗੀ ਕਿ ਏਅਰ ਇੰਡੀਆ ਦੇ ਜਿਹੜੇ ਜਹਾਜ਼ ਦੇ ਵਿੱਚ ਨੁਕਸ ਪੈਣ ਦੀ ਜਿਹੜੀ ਗੱਲ ਆ, ਉਹਨੂੰ ਦੂਰ ਕੀਤਾ ਗਿਆ ਸੀਗਾ। ਤੇ ਜਿਹੜੀ ਬੰਬ ਵਾਲੀ ਖਬਰ ਆ ਉਹਦੇ ਵਿੱਚ ਵੀ ਪਤਾ ਲੱਗਾ ਸੀਗਾ ਕਿ ਬਾਅਦ ਦੇ ਵਿੱਚ ਟਵੀਟ ਦੇ ਰਾਹੀਂ ਧਮਕੀ ਮਿਲੀ ਸੀਗੀ। ਟਵੀਟ ਵੀ ਕਿੱਥੋਂ ਆਇਆ ਜਾਂ ਕਿਵੇਂ ਮਿਲਿਆ, ਉਹਦੇ ਬਾਰੇ ਤਾਂ ਮਤਲਬ ਇਹ ਜਾਂਚ ਕਰ ਹੀ ਰਹੇ ਸੀਗੇ। ਤੇ ਜਿਹੜੀ ਏਅਰ ਇੰਡੀਆ ਦੇ ਜਿਹੜੇ ਮੁਸਾਫਰ ਆ, ਇਹਨਾਂ ਨੂੰ ਲੈ ਕੇ ਕੈਨੇਡੀਅਨ ਏਅਰ ਫੋਰਸ ਦਾ ਜਿਹੜਾ ਜਹਾਜ਼ ਆ, ਉਹ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਅਮਰੀਕਾ ਦੀ ਇੱਕ ਸ਼ਹਿਰ ਸ਼ਿਕਾਗੋ ਜਾਣ ਵਾਲੀ ਉਡਾਨ ਨੂੰ ਬੀਤੇ ਦਿਨੀ ਕੈਨੇਡਾ ਦੇ ਇਕੁਇਲੇਟ ਹਵਾਈ ਅੱਡੇ ਵੱਲ ਮੋੜੇ ਜਾਣ ਤੋਂ 78 ਘੰਟਿਆਂ ਤੋਂ ਮਾਫ ਕਰਨਾ 18 ਘੰਟਿਆਂ ਤੋਂ ਵੱਧ ਸਮੇਂ ਤੋਂ ਬਾਅਦ ਵੀ ਇਸ ਦੇ ਵਿੱਚ ਫਸੇ ਹੋਏ ਸੀ ਜਿਹੜੇ 191 ਯਾਤਰੀ, ਉਹਨਾਂ ਨੂੰ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ਰਾਹੀਂ ਸ਼ਿਕਾਗੋ ਵੱਲ ਰਵਾਨਾ ਕਰ ਦਿੱਤਾ। ਇਹ ਉਹ ਦੋ ਖਬਰਾਂ ਨੇ ਜਿਹੜੀਆਂ ਲੰਘੇ ਕੁਝ ਘੰਟਿਆਂ ਦੇ ਵਿੱਚ ਆਈਆਂ ਨੇ। ਹੁਣ ਇੱਕ ਤਾਂ ਜਿਹੜੇ ਏਅਰ ਇੰਡੀਆ ਦੇ ਨੁਕਸ ਪੈਣ ਦੀ ਗੱਲ ਆ, ਉਹਦੇ ਬਾਰੇ ਤਾਂ ਆਪਾਂ ਚਰਚਾ ਤੁਹਾਨੂੰ ਦੱਸਦੀ ਹਾਂ ਕਦੋਂ ਨੁਕਸ ਪਏ ਆ। ਪਿਛਲੇ 1 ਮਹੀਨੇ ਦੇ ਵਿੱਚ, ਪਿਛਲੇ 2 ਮਹੀਨਿਆਂ ਦੇ ਸਮੇਂ ਕਾਲ ਦੇ ਵਿੱਚ 4 ਵਾਰ ਏਅਰ ਇੰਡੀਆ ਦੇ ਜਹਾਜ਼ ਦੇ ਵਿੱਚ ਬੰਬ ਦੀ ਧਮਕੀ ਜਿਹੜੀ ਆ ਉਹ ਅਫਵਾਹ ਨਿਕਲੀ ਹੈ। ਇੱਕ ਵਾਰੀ ਇਹ ਵਿਸ਼ਾਖਾਪਟਨਮ ਤੋਂ ਜਾ ਰਿਹਾ ਸੀਗਾ ਏਅਰ ਇੰਡੀਆ ਦਾ ਜਹਾਜ਼, ਤੇ ਇੱਕ ਵਾਰੀ ਜਿਹੜਾ ਏਅਰ ਇੰਡੀਆ ਦਾ ਜਹਾਜ਼ ਹੈ ਉਹਦੇ ਵਿੱਚ ਇਹ ਜਿਹੜੀ ਉਡਾਨ ਆ ਉਹ ਤਿਰੂਵਨੰਤਪੁਰਮ ਤੋਂ ਮੁੰਬਈ ਆ ਰਹੀ ਸੀਗੀ, ਤੇ ਉਸ ਨੂੰ ਵੀ ਰੋਕਣਾ ਪਿਆ ਸੀਗਾ। ਏਅਰ ਇੰਡੀਆ ਦੇ ਲੰਘੇ ਦਿਨਾਂ ਦੀਆਂ ਜਿਹੜੀਆਂ ਕੁਝ ਖਬਰਾਂ ਜਿਹਦੇ ਵਿੱਚ ਏਅਰ ਇੰਡੀਆ ਚਰਚਾ ਦੇ ਵਿੱਚ ਰਹੀ ਹੈ, ਉਡਾਨ ਦੇ ਵਿੱਚ ਨੁਕਸ ਪੈ ਗਿਆ, ਉਸ ਕਰਕੇ ਏਅਰ ਇੰਡੀਆ ਦੇ ਜਹਾਜ਼ ਨੂੰ ਉਤਾਰਿਆ ਗਿਆ, ਜਿਹੜਾ ਕਿ ਤਿਰੂਚਿਰਾਪੱਲੀ ਤੋਂ ਇੰਡੀਅਨ ਐਕਸਪ੍ਰੈਸ ਦੇ ਜਹਾਜ਼ ਨੂੰ ਉਡਾਨ ਭਰਨ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਨੂੰ ਤਕਨੀਕੀ ਖਰਾਬੀ ਕਰਕੇ ਤ੍ਰਿਚੀ ਹਵਾਈ ਅੱਡੇ ਤੇ ਉਤਾਰਨਾ ਪਿਆ। ਇਸੇ ਤਰ੍ਹਾਂ ਇਸੇ ਮਹੀਨੇ ਦੇ ਵਿੱਚ ਜਿਹੜੀ ਆ ਉਹ ਖਬਰ ਆਈ ਸੀਗੀ ਕਿ ਏਅਰ ਇੰਡੀਆ ਦੀ ਇੱਕ ਉਡਾਨ ਜਾ ਰਹੀ ਸੀ ਕੋਪਨਹੈਗਨ ਦੇ ਵੱਲ, ਤੇ ਉਹਨੂੰ ਮੈਡੀਕਲ ਐਮਰਜੈਂਸੀ ਕਰਕੇ ਉਹਨੂੰ ਕੋਪਨਹੈਗਨ ਵੱਲ ਮੋੜ ਦਿੱਤਾ ਗਿਆ ਸੀਗਾ। ਤੇ ਏਅਰ ਇੰਡੀਆ ਦੇ ਜਹਾਜ਼ ਦੇ ਵਿੱਚੋਂ ਕਾਕਰੋਚ ਨਿਕਲਿਆ ਸੀਗਾ, ਜਿਹੜੀ ਕਿ ਖਬਰ 29 ਸਤੰਬਰ 2024 ਦੀ ਹੈ। ਨਿਊਯਾਰਕ ਨੂੰ ਜਾ ਰਿਹਾ ਸੀਗਾ ਜਿਹੜਾ ਜਹਾਜ਼ ਹੈ, ਤੇ ਉਹਨੇ ਪਰੋਸੇ ਗਏ ਆਮਲੇਟ ਦੇ ਵਿੱਚੋਂ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ। ਉਸ ਤੋਂ ਬਾਅਦ ਏਅਰ ਇੰਡੀਆ ਨੇ ਕਿਹਾ ਕਿ ਉਹਨੇ ਇਹ ਜਿਹੜਾ ਮੁੱਦਾ ਹੈ ਉਹ ਕੈਟਰਿੰਗ ਸੇਵਾ ਕੋਲੇ ਚੁੱਕਿਆ। ਮੁਸਾਫਰ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਪਤਾ ਲੱਗਿਆ ਤਾਂ ਉਦੋਂ ਤੱਕ ਮੇਰੇ 2 ਸਾਲ ਦਾ ਬੱਚਾ ਅੱਧੇ ਤੋਂ ਵੱਧ ਆਮਲੇਟ ਖਾ ਚੁੱਕਾ ਸੀ, ਜਿਸ ਕਰਕੇ ਉਹ ਬਿਮਾਰ ਹੋ ਗਿਆ। ਹੁਣ ਇਹ ਤਾਂ ਚਲੋ ਇਹਨਾਂ ਨੇ ਗੱਲ ਟਾਲਤੀ ਕਿ ਬਈ ਸਾਨੂੰ ਅਸੀਂ ਜਿਹੜੀ ਕੰਪਨੀ ਸਾਨੂੰ ਮੁਹੱਈਆ ਕਰਵਾਉਂਦੀ ਹੈ ਕੈਟਰਿੰਗ, ਉਹਦੇ ਨਾਲ ਗੱਲ ਕਰਾਂਗੇ। ਇਸੇ ਸਾਲ ਦੇ ਅਗਸਤ ਮਹੀਨੇ ਦੇ ਵਿੱਚ ਇੱਕ ਖਬਰ ਆਈ ਸੀ ਜਿਹਦੇ ਵਿੱਚ ਏਅਰ ਇੰਡੀਆ ਨੂੰ 90 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਕਿਉਂ? DGCA ਨੇ ਇਹ ਗੱਲ ਸਾਹਮਣੇ ਲਿਆਂਦੀ ਕਿ ਅਯੋਗ ਪਾਇਲਟਾਂ, ਜਿਨ੍ਹਾਂ ਦੇ ਵਿੱਚ ਜਹਾਜ਼ ਨੂੰ ਉਡਾਉਣ ਦੀ ਸਮਰੱਥਾ ਨਹੀਂ ਹੈ ਜਾਂ ਪੂਰੇ ਕਾਬਲ ਨਹੀਂ ਗੇ, ਉਹਨਾਂ ਦੇ ਨਾਲ ਜਹਾਜ਼ ਉਡਾਉਣ ਦੇ ਲਈ ਏਅਰ ਇੰਡੀਆ ਤੇ 90 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਤੇ ਜਿਹੜਾ ਸੰਚਾਲਨ ਨਿਰਦੇਸ਼ਕ ਹੈ ਪੰਕਲ ਮਾਥੁਰ, ਉਹਨੂੰ ਵੀ 6 ਲੱਖ ਰੁਪਏ ਦਾ ਜੁਰਮਾਨਾ। ਸਿਖਲਾਈ ਨਿਰਦੇਸ਼ਕ ਮਨੀਸ਼ ਵਾਸਵਦਾ ਨੂੰ 3 ਲੱਖ ਰੁਪਏ ਦਾ ਜੁਰਮਾਨਾ ਲਾ ਕੇ ਤੇ ਇਹਨਾਂ ਨੂੰ 6 ਮਹੀਨਿਆਂ ਦੇ ਲਈ ਮੁਅੱਤਲ ਜਿਹੜਾ ਉਹ ਕਰ ਦਿੱਤਾ ਗਿਆ। ਸੋ ਇਹ ਸਾਰੀਆਂ ਉਹ ਖਬਰਾਂ ਸੀ ਜਿਹੜੀਆਂ ਏਅਰ ਇੰਡੀਆ ਦੇ ਕਿਤੇ ਜਹਾਜ਼ ਦੇ ਵਿੱਚ ਬੰਬ ਦੀ ਧਮਕੀ ਜਿਹੜੀਆਂ ਕਿ ਪਿਛਲੇ 2 ਮਹੀਨਿਆਂ ਦੇ ਵਿੱਚ 3 ਵਾਰੀ ਆਈਆਂ। ਉਡਾਨ ਜਿਹੜੀ ਆ ਉਹ ਪਹੁੰਚ ਨਹੀਂ ਸਕੀ, ਤੇ ਉਸ ਤੋਂ ਬਾਅਦ ਕੈਨੇਡੀਅਨ ਜਿਹੜੀ ਇੱਕ ਆਪਾਂ ਕਹਿ ਲਈਏ ਕਿ ਉਹਨਾਂ ਦੀ ਏਅਰ ਜਿਹੜੀ ਫੋਰਸ ਆ ਉਹਦੇ ਜਹਾਜ਼ ਦੇ ਰਾਹੀਂ ਜਾਂ ਕੈਨੇਡੀਅਨ ਆਪਾਂ ਕਹਿ ਸਕਦੇ ਹਾਂ ਕਿ ਏਅਰਲਾਈਨ ਦੇ ਸਹਾਰੇ ਦੇ ਨਾਲ ਮੁਸਾਫਰ ਜਿਹੜੇ ਪਹੁੰਚਾਏ ਗਏ। ਖਾਣੇ ਦੇ ਵਿੱਚੋਂ ਕਾਕਰੋਚ ਮਿਲਿਆ, ਨਾਕਾਬਲ ਪਾਇਲਟਾਂ ਦੇ ਨਾਲ ਜਹਾਜ਼ ਉਡਾਉਣ ਦੇ ਲਈ ਏਅਰ ਇੰਡੀਆ ਨੂੰ ਜੁਰਮਾਨਾ ਹੋ ਚੁੱਕਿਆ। ਸੋ ਇਹ ਸਾਰੀਆਂ ਖਬਰਾਂ ਜਿਹੜੀਆਂ ਏਅਰ ਇੰਡੀਆ ਦੇ ਨਾਲ ਜੁੜੀਆਂ ਹੋਈਆਂ ਨੇ। ਅਗਲੀ ਜਿਹੜੀ ਗੱਲ ਆ ਉਹ ਆਪਾਂ ਕਰਦੇ ਹਾਂ ਚਰਨਜੀਤ ਸਿੰਘ ਚੰਨੀ ਦੇ ਬਿਆਨ ਦੇ ਬਾਰੇ। ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਨੂੰ ਕੈਨੇਡਾ ਦੇ ਨਾਲ ਰਿਸ਼ਤੇ ਸੁਧਾਰਨ ਤੇ ਜ਼ੋਰ ਦੇਣਾ ਚਾਹੀਦਾ ਹੈ। ਜਲੰਧਰ ਹਲਕੇ ਤੋਂ ਲੋਕ ਸਭਾ ਮੈਂਬਰ ਪੱਤਰਕਾਰਾਂ ਦੇ ਨਾਲ ਗੱਲਬਾਤ ਜਦੋਂ ਕਰ ਰਹੇ ਸਨ, ਉਹਨਾਂ ਵੱਲੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਜਾਰੀ ਤਾਜ਼ਾ ਤਣਾਅ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਉਹ ਜਵਾਬ ਦੇ ਰਹੇ ਸੀਗੇ। ਉਹ ਕਹਿੰਦੇ ਕਿ ਕੈਨੇਡਾ ਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ, ਕਿਉਂਕਿ ਪੰਜਾਬ ਦੇ ਵੱਡੀ ਗਿਣਤੀ ਲੋਕ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੂੰ ਚਾਹੀਦਾ ਕਿ ਉਹ ਰਿਸ਼ਤਿਆਂ ਨੂੰ ਸੁਧਾਰੇ, ਕਿਉਂਕਿ ਸਾਨੂੰ ਤਾਂ ਕੈਨੇਡਾ ਦੇ ਨਾਲ ਰੋਜ਼ ਦੀ ਲੋੜ ਹੈ। ਜਦੋਂ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਨੂੰ ਕੌਣ ਪੈਦਾ ਕਰਦਾ, ਤਾਂ ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਮੈਂ ਪਹਿਲਾਂ ਵੀ ਕਿਹਾ ਸੀ, ਸਿੱਧੂ ਮੂਸੇਵਾਲੇ ਦਾ ਕਤਲ ਰਾਜਨੀਤਿਕ ਸੀ।
ਛੇਤੀ ਇਹ ਗੱਲ ਸਾਫ਼ ਹੋ ਜਾਵੇਗੀ। ਜਿੱਥੇ ਤੱਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਸਵਾਲ ਹੈ, ਕਾਂਗਰਸ ਨੂੰ ਇਹਦੀ ਜਾਂਚ ਕਰਾਉਣੀ ਚਾਹੀਦੀ ਹੈ ਤੇ ਇਸ ਜਾਂਚ ਦੀ ਪੁਰਜ਼ੋਰ ਮੰਗ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਕਾਂਗਰਸੀ ਤਾਂ ਉਹ ਸੀਗਾ ਹੀ ਸੀਗਾ, ਬਲਕਿ ਇੱਕ ਸੁਪਰਸਟਾਰ ਵੀ ਸੀਗਾ ਜਿਹੜਾ ਵਰਲਡ ਲੈਵਲ ਤੇ ਫੇਮਸ ਸੀਗਾ, ਤੇ ਉਹਦਾ ਕਤਲ ਪੰਜਾਬ ਦੇ ਵਿੱਚ ਹੋਇਆ। ਦੂਜੀ ਜਿਹੜੀ ਗੱਲ ਹੈ, ਉਹ ਕਹਿੰਦੇ ਕਿ ਕੈਨੇਡਾ ਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ, ਕਿਉਂਕਿ ਪੰਜਾਬ ਦੇ ਵੱਡੀ ਗਿਣਤੀ ਲੋਕ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਕਿ ਰਿਸ਼ਤੇ ਕੈਨੇਡਾ ਦੇ ਵਿੱਚ ਰਹਿਣ ਕਰਕੇ ਨੇ, ਜਾਂ ਅਸੀਂ ਅੱਗੇ ਵੀ ਗੱਲ ਕਰਾਂਗੇ, ਅਸੀਂ ਜਸਟਿਸ ਵੱਲ ਵੀ ਜਾਵਾਂਗੇ। ਜਸਟਿਸ ਦੀ ਗੱਲ ਇਉਂ ਹੈ, ਲੋਕ ਸਾਡੇ ਰਹਿੰਦੇ ਨੇ, ਅਸੀਂ ਇਸ ਕਰਕੇ ਨਿਆਂ ਦੀ ਗੱਲ ਥੋੜ੍ਹੋ ਕਰਾਂਗੇ। ਸਾਡੇ ਲੋਕਾਂ ਦੇ ਨਾਲ ਉੱਥੇ ਰਹਿ ਕੇ ਕੀ ਵਾਪਰ ਰਿਹਾ, ਇਹ ਸਾਡੇ ਲਈ ਵੱਡੀ ਗੱਲ ਹੈ। ਤੁਸੀਂ ਚੰਨੀ ਸਾਹਿਬ ਆਪੋਜੀਸ਼ਨ ਦੇ ਵਿੱਚੋਂ ਮੋਹਰੀ ਲੀਡਰ ਹੋ, ਮੈਂਬਰ ਪਾਰਲੀਮੈਂਟ ਹੋ, ਲੋਕ ਸਭਾ ਦੇ ਵਿੱਚ ਜਾ ਕੇ ਖੜ ਕੇ ਬੋਲ ਸਕਦੇ ਹੋ। ਉੱਥੇ ਜਾ ਕੇ ਸਰਕਾਰ ਤੋਂ ਇਹ ਜਵਾਬ ਮੰਗੋ। ਇਹ ਨਾ ਗੱਲ ਕੋ ਮੀਡੀਆ ਦੇ ਵਿੱਚ 4 ਗੱਲਾਂ ਕਰਕੇ ਚੋਪੜੀਆਂ, ਕੈਨੇਡਾ ਸਾਡੇ ਲੋਕ ਹੈ ਜੀ, ਉੱਥੇ ਅਸੀਂ ਪੜ੍ਹਨ ਜਾਂਦੇ ਹਾਂ ਜੀ, ਸਾਨੂੰ ਉਹਨੇ ਰੁਜ਼ਗਾਰ ਦਿੱਤਾ ਹੈ। ਗੱਲ ਇੰਨੀ ਕੁ ਥੋੜ੍ਹੋ ਹੈ, ਇੰਨੀ ਕੁ ਗੱਲ 'ਚ ਤਾਂ ਅਸੀਂ ਬਹੁਤ ਵੱਡੀ ਗੱਲ ਨੂੰ ਟਾਲ ਰਹੇ ਹਾਂ। ਅਸਲ ਦੇ ਵਿੱਚ ਗੱਲ ਇਹ ਨਹੀਂ ਹੈ। ਗੱਲ ਤਾਂ ਅਸਲ ਦੇ ਵਿੱਚ ਹੁਣ ਕਈ ਵਾਰੀ ਆਪਾਂ ਇਹ ਗੱਲ ਕਹਿ ਜਾਂਦੇ ਹਾਂ ਕਿ ਟਰੂਡੋ ਦੀ ਜੀ ਪੋਲਿਟਿਕਸ ਆ, ਇਸ ਕਰਕੇ ਉਹ ਇਸ ਤਰ੍ਹਾਂ ਕਰ ਰਿਹਾ। ਮਤਲਬ ਸਾਨੂੰ ਲੱਗਦਾ ਕਿ ਸਾਡੇ 'ਚ ਬਹੁਤਿਆਂ ਨੂੰ ਲੱਗਦਾ ਕਿ ਸ਼ਾਇਦ ਜਸਟਿਨ ਟਰੂਡੋ ਨੂੰ ਵੋਟਾਂ ਚਾਹੀਦੀਆਂ ਨੇ ਤੇ ਉਹ ਵੋਟਾਂ ਕਰਕੇ ਸਿੱਖਾਂ ਦਾ ਪੱਖ ਪੂਰ ਰਿਹਾ, ਜਾਂ ਜਿਹੜੀਆਂ ਗੱਲਾਂ ਉਹ ਕਰ ਰਿਹਾ। ਪਰ ਅਸਲ ਦੇ ਵਿੱਚ ਇਹ ਗੱਲ ਇੰਨੀ ਕੁ ਨਹੀਂ ਹੈ, ਗੱਲ ਇਸ ਤੋਂ ਬਹੁਤ ਵੱਡੀ ਹੈ। ਜਿਹੜੀ ਚਰਨਜੀਤ ਚੰਨੀ ਵਾਲੀ ਗੱਲ ਆ, ਚਰਨਜੀਤ ਚੰਨੀ ਲੋਕ ਸਭਾ ਦੇ ਵਿੱਚ ਖੜ ਕੇ ਭਾਰਤ ਸਰਕਾਰ ਨੂੰ ਇਹ ਸਵਾਲ ਕਰੇ, ਗ੍ਰਹਿ ਮੰਤਰੀ ਨੂੰ ਅਮਿਤ ਸ਼ਾਹ ਨੂੰ ਕਰੇ, ਅਜੀਤ ਡੋਵਾਲ ਨੂੰ ਕਰੇ ਕਿ ਭਾਈ ਤੁਹਾਡੇ ਉੱਤੇ, ਤੁਹਾਡੀ ਸਰਕਾਰ ਦੇ ਉੱਤੇ ਤੇ ਸਾਡੇ ਮੁਲਕ ਦੇ ਉੱਤੇ, ਕਹਿ ਸਕਦਾ ਉਹ ਸਾਡਾ ਮੁਲਕ, ਦੋਸ਼ ਲੱਗ ਰਹੇ ਨੇ ਕੌਮਾਂਤਰੀ ਪੱਧਰ ਤੇ ਕਿ ਤੁਹਾਡੇ ਉੱਥੇ ਬੈਠੇ ਰਾਜਦੂਤ ਜਾਂ ਹਾਈ ਕਮਿਸ਼ਨ, ਜਿਹਦਾ ਕੰਮ ਹੈ ਕਿ ਕੂਟਨੀਤਿਕ ਚੀਜ਼ਾਂ ਨੂੰ ਦੇਖਣਾ, ਉਹਦਾ ਕੰਮ, ਕਿਸੇ ਵੀ ਕਮਿਸ਼ਨ ਦਾ ਕੰਮ ਇਹ ਨਹੀਂ ਹੈ ਕਿ ਉੱਥੇ ਜਾ ਕੇ ਕਿਸੇ ਵੀ ਮੁਲਕ ਦੇ ਵਿੱਚ ਉਹ ਗੁੰਡਾਗਰਦੀ ਕਰੇ ਜਾਂ ਗੈਰ ਸਮਾਜਿਕ ਅੰਸਰਾਂ ਨੂੰ ਪਨਾਹ ਦੇਵੇ। ਇਹ ਚਰਨਜੀਤ ਚੰਨੀ ਜਾਂ ਸਮੁੱਚੀ ਕਾਂਗਰਸ ਜਾਂ ਸਮੁੱਚੀ ਜਿਹੜੀ ਆਪੋਜੀਸ਼ਨ ਹੈ, ਇਹਨਾਂ ਦਾ ਫਰਜ਼ ਹੈ ਇਸ ਵੇਲੇ, ਜੇਕਰ ਪੋਲੀਟੀਕਲੀ ਤੌਰ ਤੇ ਦੇਖੀਏ ਤੇ ਜਾਂ ਮੋਰਲ ਗਰਾਊਂਡ ਤੇ ਦੇਖੀਏ, ਇਹਨਾਂ ਦਾ ਫਰਜ਼ ਇਹ ਬਣਦਾ ਕਿ ਦੁਨੀਆ ਭਰ ਦੇ ਵਿੱਚ, ਦੁਨੀਆ ਭਰ ਦੇ ਕੌਮਾਂਤਰੀ ਮੀਡੀਆ ਅਦਾਰੇ, ਦੁਨੀਆ ਭਰ ਦੇ ਜਿਹੜੇ ਹੋਰ ਲੋਕ ਨੇ, ਮੁਲਕ ਨੇ, ਉਹ ਆਪਣੇ ਮੂੰਹ ਵੱਲ ਦੇਖ ਰਹੇ ਨੇ। ਅਗਲੇ ਨੇ ਦੋਸ਼ ਲਾਏ ਆ ਪ੍ਰੈਸ ਕਾਨਫਰੰਸਾਂ ਕਰਕੇ, ਔਰ ਕ੍ਰੈਡੀਬਲ ਐਵੀਡੈਂਸ ਦਾ ਸ਼ਬਦ ਉਹ ਪਹਿਲੇ ਦਿਨ ਤੋਂ ਯੂਜ਼ ਕਰ ਰਹੇ ਨੇ। ਉਹਨੂੰ ਬਹੁਤ ਭਾਰਾ ਸ਼ਬਦ ਹੈ ਇਹ, ਬਹੁਤ ਇਹ ਨਹੀਂ ਕਿ ਆਮ ਜਿਹੀ ਸ਼ਬਦ ਹੈ, ਨਾਰਮਲ ਸ਼ਬਦ ਨਹੀਂਗਾ ਕ੍ਰੈਡੀਬਲ ਐਵੀਡੈਂਸ। ਜਾਂ ਜਦੋਂ ਕੋਈ ਸਰਕਾਰ ਕਿਸੇ ਸਰਕਾਰ ਨੂੰ ਵੰਗਾਰੇ ਜਾਂ ਉਹਦੇ ਤੰਤਰ ਤੇ ਸਵਾਲ ਚੁੱਕੇ, ਇਹ ਛੋਟੀਆਂ ਗੱਲਾਂ ਨਹੀਂ ਗੀਆਂ। ਇਹਨਾਂ ਗੱਲਾਂ ਦੇ ਨਾਲ ਮੁਲਕਾਂ ਦੇ ਵਿੱਚ ਕਈ ਵਾਰੀ ਜੰਗਾਂ ਛਿੜ ਪੈਂਦੀਆਂ। ਅਸੀਂ ਨਹੀਂ ਚਾਹੁੰਦੇ ਕਿ ਜੰਗਾਂ ਛਿੜਨ, ਅਸੀਂ ਉਸ ਪਾਸੇ ਨਹੀਂ ਲਿਜਾ ਰਹੇ ਗੱਲ ਨੂੰ। ਅਸੀਂ ਉਸ ਪਾਸੇ ਲਿਜਾ ਰਹੇ ਹਾਂ ਕਿ ਇੱਕ ਸਰਕਾਰ ਜਾਂ ਇੱਕ ਕੋਈ ਵੀ ਦੁਨੀਆ ਦਾ ਖਿੱਤਾ, ਕੈਨੇਡਾ, ਉਸ ਖਿੱਤੇ ਦੇ ਵਿੱਚ ਇੱਕ ਖਾਸ ਭਾਈਚਾਰੇ ਦੇ ਨਾਲ, ਉੱਥੇ ਜਿਸ ਭਾਈਚਾਰਾ ਉੱਥੋਂ ਦੀ ਸਰਕਾਰ ਦੇ ਨਾਲ ਸਹਿਮਤ ਨਹੀਂ ਆ, ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਔਰ ਉਹਨਾਂ ਦੇ ਰਾਜ ਭਾਗ ਨੂੰ ਉਹ ਸਵੀਕਾਰ ਨਹੀਂ ਕਰਦੇ, ਤੇ ਉਹਨਾਂ ਦੀ ਆਪਣੀ ਇੱਕ ਵੇਵ ਆ, ਆਪਣੇ ਰਾਜ ਦੀ ਮੰਗ ਕਰਦੇ ਨੇ। ਉਹਨਾਂ ਲੋਕਾਂ ਨੂੰ, ਉਹਨਾਂ ਖਾਸ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਤੇ ਇਹ ਇੰਨੀ ਗੱਲ ਤਾਂ ਪੁੱਛ ਹੀ ਸਕਦੇ ਆ ਨਾ ਲੋਕ ਸਭਾ ਦੇ ਵਿੱਚ ਖੜ ਕੇ ਕਿ ਸਾਡੀ ਸਰਕਾਰ ਤੇ ਆ ਦੋਸ਼ ਆ, ਸਾਨੂੰ ਦੱਸੋ ਸਾਡਾ ਸਟੈਂਡ ਕੀ ਹੈ। ਕਿ ਰਿਸ਼ਤੇ ਖਤਮ ਕਰਨ ਨਾਲ ਸਾਰੀਆਂ ਚੀਜ਼ਾਂ ਸੁਧਰ ਜਾਣਗੀਆਂ? ਕੋਈ ਤੁਸੀਂ ਜੋ ਤੁਹਾਡੇ ਜਿਹਨੂੰ ਇਮਿਊਨਿਟੀ ਖਤਮ ਕਰਕੇ ਤੁਸੀਂ ਕਹਿੰਦੇ ਹੋ ਕਿ ਉਹਨੂੰ ਜਾਂਚ ਦੇ ਵਿੱਚ ਸਹਿਯੋਗ ਦੇਣਾ ਪਊਗਾ, ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਅਸੀਂ ਤਾਂ ਵਾਪਸ ਭੇਜਾਂਗੇ, ਆਹ ਲਓ ਤੁਹਾਡੇ ਵੀ ਭੇਜਤੇ। ਇਹ ਕੋਈ ਗੱਲ ਦਾ ਜਵਾਬ ਥੋੜ੍ਹੋ ਹੈ। ਔਰ ਜਿਹੜੀ ਪੰਜਾਬ ਸਰਕਾਰ ਹੈ, ਮੈਂ ਹਰ ਵਾਰ ਇਹ ਜ਼ਿਕਰ ਕਰਦਾ ਹੁੰਦਾ, ਹਰ ਵਾਰ, ਕਿਉਂਕਿ ਮੈਨੂੰ ਸਰਕਾਰ ਕੀ ਹੈ, ਮੁੱਖ ਮੰਤਰੀ ਕੌਣ ਹੈ? ਮੁੱਖ ਮੰਤਰੀ ਸਾਡਾ ਸਾਰੇ ਪੰਜਾਬੀਆਂ ਦਾ ਰਿਪਰੈਜ਼ੈਂਟੇਟਿਵ ਹੈ। ਉਹ ਇਕੱਲਾ ਰਾਜਪਾਲ ਨੂੰ ਨਹੀਂ ਕਹਿ ਸਕਦੇ ਕਿ ਮੈਂ 3 ਕਰੋੜ ਪੰਜਾਬੀਆਂ ਦਾ। ਉਹ ਜਿੱਥੇ ਕਿਤੇ ਵੀ ਪੰਜਾਬੀ ਬੰਦਾ ਰਹਿੰਦਾ, ਉਹਦਾ ਨੁਮਾਇੰਦਾ ਹੈ, ਉਹਦੀ ਗੱਲ ਚੱਕ ਸਕਦਾ ਮੁੱਖ ਮੰਤਰੀ। ਠੀਕ ਹੈ, ਤੁਸੀਂ ਖਾਲਿਸਤਾਨ ਨੂੰ ਸਪੋਰਟ ਕਰਨੀ ਹੈ, ਨਹੀਂ ਕਰਨੀ, ਉਹ ਤੁਹਾਡੀ ਮਰਜ਼ੀ ਹੈ, ਪਰ ਘੱਟੋ ਘੱਟ ਗੱਲ ਤਾਂ ਕਰੋ ਨਾ, ਨਿਆਂ ਦੀ ਤਾਂ ਗੱਲ ਕਰੋ, ਜਸਟਿਸ ਦੀ ਤਾਂ ਗੱਲ ਕਰੋ। ਇਹ ਗੱਲ ਕਰਨ ਤੋਂ ਤਾਂ ਕੋਈ ਨਹੀਂ ਰੋਕਦਾ। ਔਰ ਇੱਕ ਵੀ ਕੈਬਨਿਟ ਮੰਤਰੀ ਪੰਜਾਬ ਦਾ, ਇੱਕ ਵੀ ਕੋਈ ਹੋਰ MLA, ਕੋਈ ਵਿਧਾਇਕ ਜਾਂ ਕੋਈ ਹੋਰ ਪੰਜਾਬ ਦਾ ਲੀਡਰ, ਪੰਜਾਬ ਦਾ ਮੁੱਖ ਮੰਤਰੀ ਇੱਥੇ ਸਾਇਲੈਂਟ ਹੈ ਇਸ ਮਾਮਲੇ ਦੇ ਉੱਤੇ। ਔਰ ਉਹਨਾਂ 'ਚ ਇੰਨੀ ਵੀ ਕਹਿਣ ਦੀ ਜ਼ਰੂਰਤ ਨਹੀਂ ਹੈ, ਇੰਨੀ ਵੀ ਉਹਨਾਂ 'ਚ ਰੀੜ੍ਹ ਦੀ ਹੱਡੀ ਨਹੀਂ ਹੈ, ਉਹਨਾਂ 'ਚ ਬੈਕਬੋਨ ਨਹੀਂ ਹੈ ਕਿ ਸਾਡੇ ਪੰਜਾਬ ਦੇ ਲੋਕ ਉੱਥੇ ਵਸਦੇ ਨੇ। ਬੇਸ਼ੱਕ ਉਹ ਸਹਿਮਤ ਨਹੀਂ ਗੇ ਤੁਹਾਡੀ ਸਰਕਾਰ ਦੇ ਨਾਲ, ਪਰ ਉਹ ਪੰਜਾਬੀ ਨੇ। ਜੇਕਰ ਉਹਨਾਂ ਦੇ ਮਾਮਲੇ ਨੂੰ ਲੈ ਕੇ ਕੋਈ ਸਰਕਾਰ ਤੁਹਾਡੇ ਨਾਲ ਆਡਾ ਲਾ ਰਹੀ ਹੈ, ਤਾਂ ਤੁਸੀਂ ਉਹਨਾਂ ਨੂੰ ਜਵਾਬ ਤਾਂ ਦਿਓ, ਘੱਟੋ ਘੱਟ ਖੰਡਨ ਹੀ ਕਰ ਦਿਓ, ਘੱਟੋ ਘੱਟ ਇਹੀ ਕਹਿ ਦਿਓ ਕਿ ਨਹੀਂ ਅਸੀਂ ਕਰਾਇਆ। ਪਰ ਉਹ ਤਾਂ ਹੁਣ ਕਹਿੰਦੇ ਕਿ ਤੁਸੀਂ ਜੇਕਰ ਨਹੀਂ ਕਰਾਇਆ ਤਾਂ ਜਾਂਚ 'ਚ ਆ ਜਾਓ। ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ ਕਰਾਇਆ ਨਹੀਂ, ਉਹ ਕਹਿੰਦੇ ਕਿ ਠੀਕ ਹੈ ਤੁਸੀਂ ਕਰਾਇਆ ਨਹੀਂ, ਅਸੀਂ ਜਾਂਚ ਕਰ ਲੈਂਦੇ ਹਾਂ। ਹੁਣ ਉਹ ਕਹਿੰਦੇ ਕਿ ਤੁਸੀਂ ਕਰਾਇਆ ਨਹੀਂ, ਅਸੀਂ ਜਾਂਚ ਕਰ ਲਈ, ਹੁਣ ਤੁਸੀਂ ਸਾਡੇ ਦੇ ਸਵਾਲਾਂ ਦੇ ਜਵਾਬ ਦੇ ਦਿਓ। ਇਹ ਕਹਿੰਦੇ ਜੀ ਨਹੀਂ, ਅਸੀਂ ਸਵਾਲਾਂ ਦੇ ਜਵਾਬ ਵੀ ਨਹੀਂ ਦੇਣੇ। ਫਿਰ ਖੜੋਗੇ ਕਿੱਥੇ?
ਔਰ ਬਹੁਤ ਵਾਰ ਸਾਡੇ ਜਿਹੜੇ ਲੀਡਰ ਨੇ, ਪੋਲੀਟੀਕਲ ਲੀਡਰ ਨੇ, ਉਹ ਸਿਰਫ ਇਸ ਗੱਲ ਦੇ ਉੱਤੇ ਕਿ ਜੇਕਰ ਅਸੀਂ ਬਾਹਰਲੇ ਲੋਕਾਂ ਦੀ ਗੱਲ ਕੀਤੀ, ਸਿੱਖਾਂ ਦੀ ਗੱਲ ਕੀਤੀ, ਪੰਜਾਬੀਆਂ ਦੀ ਗੱਲ ਕੀਤੀ, ਤਾਂ ਸ਼ਾਇਦ ਹਰ ਗੱਲ ਜਾ ਕੇ ਖਾਲਿਸਤਾਨ ਨਾਲ ਜੁੜ ਜਾਣੀ ਹੈ, ਜਾਂ ਹਰ ਗੱਲ ਦੇ ਵਿੱਚ ਉਹਨਾਂ ਦੀ ਹਾਮੀ ਨਾ ਕਿਤੇ ਭਰੀ ਜਾਵੇ, ਕਿਉਂਕਿ ਉੱਥੇ ਦਬਾਅ ਹੈ। ਦਬਾਅ ਉੱਥੇ ਇੰਨਾ ਕੁ ਕਿ ਲੋਕ ਲਾਰੈਂਸ ਬਿਸ਼ਨੋਈ ਨੂੰ ਵੀ ਆਈਡਲ ਮੰਨ ਰਹੇ ਨੇ, ਕਿਉਂਕਿ ਮਿਨੋਰਟੀ ਦੇ ਬੰਦੇ ਟਾਰਗੇਟ ਕੀਤੇ ਜਾ ਰਹੇ ਨੇ ਨਾ। ਤੁਸੀਂ ਦੇਖੋ ਕਿ ਇੱਕ ਬੰਦਾ ਜਿਹੜਾ ਕ੍ਰਾਈਮ ਦੀ ਦੁਨੀਆ ਨਾਲ ਜੁੜਿਆ ਹੋਇਆ, ਔਰ ਕੁਛ ਸਮਾਂ ਅਰਸਾ ਪਹਿਲਾਂ ਸਾਡੇ ਲੋਕ ਵੀ ਉਹਦੇ ਫੈਨ ਹੋ ਚੁੱਕੇ ਸੀਗੇ। ਪਰ ਇਹ ਗੱਲ ਨਾ ਤਾਂ ਜਸਟਿਸ ਦੀ ਆ ਤੇ ਨਾ ਹੀ ਇਹ ਗੱਲ ਕੋਈ ਮਗਰ ਲੱਗਣ ਵਾਲੀ ਆ। ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕਿਤੇ ਵੀ ਮੁਆਸ਼ਰੇ ਦੇ ਵਿੱਚ ਨਿਆਂ ਦੀ ਗੱਲ ਜਾਂ ਜਸਟਿਸ ਦੀ ਗੱਲ ਜਾਂ ਕਿਸੇ ਤੇ ਲੱਗ ਰਹੇ ਦੋਸ਼ਾਂ ਦੇ ਬਾਰੇ ਜਦੋਂ ਸਫਾਈ ਦੀ ਗੱਲ ਆਉਂਦੀ ਹੈ, ਤਾਂ ਉਦੋਂ ਗੱਲ ਨੂੰ ਡਿਪਲੋਮੈਟਿਕ ਤਰੀਕੇ ਨਾਲ ਮੋੜਨਾ ਨਹੀਂ ਹੁੰਦਾ। ਆਗੂਆਂ ਦਾ ਕੰਮ ਜਵਾਬ ਦੇਣਾ ਹੁੰਦਾ। ਤੁਸੀਂ ਮੈਂਬਰ ਪਾਰਲੀਮੈਂਟ ਹੋ, ਲੋਕ ਸਭਾ ਦੇ ਵਿੱਚ ਜਾ ਕੇ ਆਪਣੀ ਸਰਕਾਰ ਨੂੰ ਹੀ ਘੇਰ ਲਓ, ਹੋਰ ਕੁਝ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਪੁੱਛ ਲਓ ਕਿ ਭਾਈ ਤੁਹਾਡਾ ਕੀ ਇਸ ਮਾਮਲੇ ਤੇ ਸਟੈਂਡ ਹੈ, ਕਦੋਂ ਸਾਡੇ ਰਿਸ਼ਤੇ ਸੁਧਰਨਗੇ, ਕਦੋਂ ਅਸੀਂ ਦੁਨੀਆ ਨੂੰ ਦੱਸਾਂਗੇ ਕਿ ਅਸੀਂ ਨਹੀਂ ਅਸੀਂ ਆਹ ਕੀਤਾ। ਉਹ ਵੀ ਗਾਇਬ ਹੈ। ਸੋ ਇਸ ਤਰੀਕੇ ਦੇ ਨਾਲ ਗੱਲਾਂ ਤੋੜ ਮਰੋੜ ਕੇ ਜਾਂ ਕਿਸੇ ਮਾਮਲੇ 'ਚ ਚੁੱਪ ਰਹਿ ਕੇ ਇਹ ਆਗੂਆਂ ਦੇ ਕੰਮ ਨਹੀਂ ਹੁੰਦੇ। ਤੁਸੀਂ ਆਪਣਾ ਓਪੀਨੀਅਨ, ਆਪਣੀ ਰਾਏ ਰੱਖੋ। ਬਹੁਤ ਲੋਕ ਇਹਦੇ ਨਾਲ ਸਹਿਮਤ ਹੋਣਗੇ, ਬਹੁਤ ਲੋਕ ਉਹਦੇ ਨਾਲ ਅਸਹਿਮਤ ਹੋਣਗੇ। ਔਰ ਹਾਂ, ਜਦੋਂ ਤੁਸੀਂ ਆਪਣਾ ਓਪੀਨੀਅਨ ਰੱਖੋਗੇ ਕਿਸੇ ਵੀ ਮਾਮਲੇ ਤੇ, ਤੁਹਾਡੇ ਨਾਲ ਉਹ ਧਿਰ ਹਮੇਸ਼ਾ ਨਾਰਾਜ਼ ਰਹੂਗੀ ਜਿਹੜੀ ਧਿਰ ਉਸ ਓਪੀਨੀਅਨ ਨੂੰ ਐਕਸੈਪਟ ਨਹੀਂ ਕਰਦੀ। ਪਰ ਜਦੋਂ ਤੁਸੀਂ ਜਸਟਿਸ ਦੀ ਗੱਲ ਕਰੋਗੇ, ਕਿਸੇ ਵੀ ਧਿਰ ਦੇ ਨਾਲ ਖੜੋਗੇ, ਲੋਕਾਂ ਨਾਲ ਖੜੋਗੇ, ਲੋਕ ਤੁਹਾਡੇ ਨਾਲ ਖੜਨਗੇ। ਇੱਥੇ ਜ਼ੋਰ ਲਾ ਲਿਆ ਲੋਕਾਂ ਨੇ ਦਹਾਕਿਆਂ ਤੋਂ ਕਿ ਆਹ ਥਾਟ ਚੱਲੂਗਾ ਜੀ, ਆਹ ਹੋਊਗਾ ਫਲਾਂ ਪਿੰਡ ਦੇ ਵਿੱਚ, ਇਸ ਤਰ੍ਹਾਂ ਅਸੀਂ ਇਹ ਲੀਡਰੀ ਕਰਾਂਗੇ, ਫਲਾਂ ਇੱਥੇ ਆਹ ਚੱਲੂਗਾ। ਲੋਕਾਂ ਨੇ ਦੇਖ ਲਿਆ 10 ਸਾਲ, 20 ਸਾਲ, 15 ਸਾਲ, 30 ਸਾਲ, 40 ਸਾਲ। ਲੋਕ ਕਹਿੰਦੇ ਕਿ ਨਹੀਂ, ਇਸ ਵਾਰੀ ਜਿਹੜੀਆਂ ਚੋਣਾਂ ਹੋਈਆਂ ਨੇ ਬਹੁਤ ਪਿੰਡਾਂ ਦੇ ਵਿੱਚ, ਤੁਹਾਨੂੰ ਮੈਂ ਲੋਕਾਂ ਦੀ ਗੱਲ ਦੱਸ ਰਿਹਾ, ਬਸ ਇਹਦੇ ਨਾਲ ਸਮਾਪਤੀ ਕਰਾਂਗੇ ਆਪਾਂ। ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਮੁੱਲ ਖਰੀਦਣ ਨੂੰ ਵੋਟਾਂ ਲੋਕ ਪੈਸੇ ਲੈ ਗਏ, ਪਰ ਉਹਨਾਂ ਲੋਕਾਂ ਨੇ ਨਾ ਕਰਤੀ, ਕਿਉਂਕਿ ਉਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਜਿਹੜੇ ਸਾਡੇ ਨਾਲ ਖੜਦੇ ਆ। ਅੱਜ ਪੈਸੇ ਚੱਕ ਕੇ ਘਰੇ ਵੜਨ ਵਾਲਿਆਂ ਨੂੰ ਅਸੀਂ ਵੋਟਾਂ ਨਹੀਂ ਪਾਉਂਦੇ, ਲੈ ਜਾਓ ਆਪਦੇ ਪੈਸੇ। ਔਰ ਉਹ ਬੰਦੇ ਕਰੋੜ ਰੁਪਈਆ ਲਾ ਕੇ ਇਲੈਕਸ਼ਨਾਂ 'ਚ ਹਾਰੇ ਖੜੇ ਆ। ਪੰਜਾਬ ਦੇ ਇੱਕ ਨਹੀਂ, ਬਹੁਤ ਪਿੰਡਾਂ ਦੀ ਇਹ ਮਿਸਾਲ ਹੈ। ਕਾਰਨ ਕੀ? ਜਿੱਥੇ ਲੋਕਾਂ ਦੀ ਗੱਲ ਕਰਨੀ ਸੀ ਉਹ ਕੀਤੀ ਨਹੀਂ, ਜਿੱਥੇ ਲੋਕਾਂ ਦੇ ਨਾਲ ਖੜਨਾ ਸੀ ਉਹ ਖੜੇ ਨਹੀਂ, ਜਿੱਥੇ ਜਸਟਿਸ ਦੀ ਗੱਲ ਸੀ ਉਹ ਖੜੇ ਨਹੀਂ, ਜਿੱਥੇ ਨਿਆਂ ਦੀ ਗੱਲ ਸੀ, ਜਿੱਥੇ ਬਰਾਬਰਤਾ ਦੀ ਗੱਲ ਸੀ, ਜਿੱਥੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਸੀ। ਔਰ ਇਹ ਚੀਜ਼ਾਂ ਅਸੀਂ ਇੱਥੇ ਵੀ ਕਰ ਰਹੇ ਹਾਂ। ਇੱਕ ਬੰਦੇ ਨਾਲ ਸਾਡਾ ਥਾਟ ਨਹੀਂ ਮਿਲ ਰਿਹਾ, ਇੱਕ ਬੰਦੇ ਨੇ ਸਾਡੀ ਮਰਜ਼ੀ ਤੋਂ ਉਲਟ ਕੰਮ ਕਰਤਾ, ਅਸੀਂ ਕਹਿੰਦੇ ਇਹ ਫਲਾਨਾ ਗਦਾਰ ਹੈ, ਬਿਨਾਂ ਇਹ ਪ੍ਰਵਾਹ ਕੀਤਿਆਂ ਕਿ ਉਸ ਬੰਦੇ ਨੇ ਕਿਸੇ ਵੀ ਕੌਮ ਦੀ ਗੱਲ ਕਰਨ ਦੇ ਲਈ ਜਾਂ ਕਿਸੇ ਹੋਰ ਗੱਲ ਕਰਨ ਦੇ ਲਈ ਉਹਨੇ ਕਿੰਨਾ ਘਾਟਾ ਖਾ ਲਿਆ, ਕਿੰਨਾ ਵਿੱਤੀ ਘਾਟਾ ਖਾ ਲਿਆ। ਔਰ ਸਾਡਾ ਕੀ 1 ਮਿੰਟ 'ਚ ਇਸ ਤਾਂ ਲਿਖੀ ਦੇਣਾ, ਸੋਸ਼ਲ ਮੀਡੀਆ ਤੇ ਜ਼ੋਰ ਥੋੜ੍ਹਾ ਲੱਗਣਾ। ਔਰ ਇਹ ਓਪੀਨੀਅਨ ਗੈਪ ਨਹੀਂ ਹੋਣਾ ਚਾਹੀਦਾ। ਸਾਡਾ ਜਿਹੜਾ ਜ਼ੋਰ ਦੇ ਕੇ ਜਿਹੜਾ ਥਾਟ ਆ ਜਾਂ ਸਾਡੀ ਜਿਹੜੀ ਗੱਲ ਆ, ਠੀਕ ਆ, ਬਹੁਤ ਸਾਰੇ ਲੋਕ ਇਹਨੂੰ ਕਹਿਣਗੇ ਜੀ ਟਰੂਡੋ ਦੀ ਪੋਲਿਟਿਕਸ ਆ, ਕਿਸੇ ਦੀ ਪੋਲਿਟਿਕਸ ਹੈ, ਕਿਸੇ ਦੀ ਮਰਜ਼ੀ ਪੋਲਿਟਿਕਸ ਹੋਵੇ, ਤੁਸੀਂ ਘੱਟੋ ਘੱਟ ਇਹ ਤਾਂ ਕਹੋ ਨਾ ਕਿ ਹਾਂ ਇਹ ਵਾਪਰਿਆ ਤੇ ਉਸ ਤੋਂ ਬਾਅਦ ਇਹਦਾ ਨਿਸਤਾਰਾ ਹੋਣਾ ਚਾਹੀਦਾ, ਕਿਹਨੇ ਕੀਤਾ। ਟਰੂਡੋ ਹਰੇ ਜਿੱਤੇ, ਮੋਦੀ ਬਣੇ ਨਾ ਬਣੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਤੇ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।